ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਤਿ ਨੂੰ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੇ ਰਾਹੀਂ, ਫੇਸਬੁੱਕ ਦੇ ਰਾਹੀਂ ਲਾਈਵ ਦੇਖ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਿਹੜੀ ਤਰੀਕ ਹੈਗੀ ਆ ਜੂਨ 27 ਅਤੇ ਦਿਨ ਹੈਗਾ ਬੁੱਧਵਾਰ ਜੀ। ਅਤੇ ਸਰੋਤਿਓ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ, ਜੋ ਕੁਛ ਵੀ ਜਿਹੜਾ ਚੱਲ ਰਿਹਾ ਆ, ਕੀ ਬਣਿਆ ਆ। ਸੁਪਰੀਮ ਕੋਰਟ ਨੇ ਬਹੁਤ ਜਿਹੜੇ ਫੈਸਲੇ ਆਪਣੀ ਇਸ ਜਿਹੜੀ ਟਰਮ ਦੇ ਵਿੱਚ ਉਹ ਸੁਣਾਏ ਨੇ, ਉਹਨਾਂ ਬਾਰੇ ਆਪਣੀ ਗੱਲਬਾਤ ਹੋਵੇਗੀ। ਇਸ ਦੇ ਨਾਲ ਜਿਹੜੀਆਂ ਪ੍ਰਾਇਮਰੀਜ਼ ਹੋਈਆਂ ਉਸ ਦੇ ਵਿੱਚ ਕੀ ਬਣਿਆ ਡੈਮੋਕਰੇਟਾਂ ਦਾ, ਰਿਪਬਲਿਕਨਸ ਦਾ, ਉਸ ਦੇ ਬਾਰੇ ਜਾਣਕਾਰੀ ਦੇਵਾਂਗੇ। ਹੋਰ ਵਿਸ਼ਵ ਭਰ ਦੇ ਵਿੱਚ ਕੀ ਇਸ ਟਾਈਮ ਮਸਲੇ ਚੱਲ ਰਹੇ ਆ, ਉਹਨਾਂ ਉੱਤੇ ਵੀ ਜਾਣਕਾਰੀਆਂ ਦੇਵਾਂਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆ ਸਾਡੇ ਅੱਜ ਦੇ ਸਹਿਯੋਗੀ ਸਪਾਂਸਰਸ, ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ, ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮੌਂਟ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਢਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਬੇਕਰਸਫੀਲਡ ਵਾਲੇ ਸਾਰੇ ਹੀ ਬਜ਼ੁਰਗ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਬੀਸਲਾ ਪਰਿਵਾਰ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ ਅਤੇ ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ ਜੀ। ਰਾਜਕਰਮੀਤ ਸਿੰਘ ਜੀ, ਅੱਜ ਦੀ ਜੇ ਪਹਿਲੀ ਖਬਰ ਵੱਲ ਚੱਲੀ ਹੈ, ਜਿਹੜੀ ਸੁਪਰੀਮ ਕੋਰਟ ਆ ਉਹਨਾਂ ਦੇ ਸੈਸ਼ਨ ਦਾ ਅੱਜ ਆਖਰੀ ਦਿਨ ਸੀ ਅਤੇ ਆਖਰੀ ਦਿਨ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਫੈਸਲਾ ਲਿਆ ਆ। ਬਹੁਤ ਸਾਲਾਂ ਬਾਅਦ ਇਹ ਜਿਹੜੀ ਚੇਂਜ ਹੋਣ ਜਾ ਰਹੀ ਆ, 5 ਦੇ ਮੁਕਾਬਲੇ 4 ਦੇ ਨਾਲ ਜਿਹੜਾ ਜਸਟਿਸ ਸੈਮੂਅਲ ਅਲੀਟੋ ਆ, ਉਹਨਾਂ ਨੇ ਮੈਜੋਰਟੀ ਓਪੀਨੀਅਨ ਲਿਖਿਆ ਹੈਗਾ। ਉਹਦੇ ਮੁਤਾਬਕ ਇਹ ਆ ਵੀ ਜਿਹੜੀਆਂ ਯੂਨੀਅਨਸ ਹੈਗੀਆਂ ਆ ਉਹ ਫੋਰਸ ਨਹੀਂ ਕਰ ਸਕਦੀਆਂ ਹੈਗੀਆਂ ਆਪਣੇ ਮੈਂਬਰਸ ਨੂੰ ਵੀ ਤੁਸੀਂ ਸਾਨੂੰ ਫੀਸ ਦਿਓ। ਬਹੁਤ ਸਾਰੀਆਂ ਯੂਨੀਅਨਸ ਆ, ਜਿਸ ਤਰ੍ਹਾਂ ਪੁਲਿਸ ਆਫਿਸਰ ਯੂਨੀਅਨ, ਟੀਚਰ ਯੂਨੀਅਨਸ, ਬਹੁਤ ਸਾਰੀਆਂ ਲੋਕਲ, ਜਿਸ ਤਰ੍ਹਾਂ VTA ਆ ਇੱਥੇ, ਡਰਾਈਵਰਸ ਦੀਆਂ ਹੈਗੀਆਂ, ਹੋਰ ਕੰਪਨੀਆਂ ਦੀਆਂ ਜਿਹੜੀਆਂ ਜਾਂ ਗਵਰਨਮੈਂਟ ਇੰਪਲਾਈਜ਼ ਹੈਗੇ, ਕਹਿੰਦੇ ਵੀ ਜਿਹੜੇ ਯੂਨੀਅਨਸ ਆ ਉਹ ਫੋਰਸਫੁਲੀ ਨਹੀਂ ਹੁਣ ਆਪਣੇ ਜਿਹੜੇ ਮੈਂਬਰਸ ਹੈਗੇ ਆ ਉੱਥੇ ਕੰਮ ਕਰਦੇ ਉਹਨਾਂ ਨੂੰ ਕਹਿ ਸਕਦੇ ਵੀ ਤੁਸੀਂ ਸਾਡੇ ਨੂੰ ਫੀਸ ਦਿਓ। ਪਹਿਲਾਂ ਕਈ ਲੋਕ ਐਗਰੀ ਵੀ ਨਹੀਂ ਕਰਦੇ ਸੀ ਉਹਨਾਂ ਦੇ ਨਾਲ, ਪਰ ਉਹਨਾਂ ਨੂੰ ਫੀਸ ਦੇਣੀ ਪੈਂਦੀ ਸੀ ਅਤੇ ਇਹਦਾ ਜਿਹੜਾ ਘਾਟਾ ਆ ਉਹ ਜਿਹੜੀ ਡੈਮੋਕ੍ਰੇਟਿਕ ਪਾਰਟੀ ਨੂੰ ਕਾਫੀ ਪੈਣਾ ਆ, ਕਿਉਂਕਿ ਬਹੁਤ ਸਾਰੀਆਂ ਯੂਨੀਅਨਸ ਜਿਹੜੀਆਂ ਆ ਉਹ ਡੈਮੋਕ੍ਰੇਟਿਕ ਪਾਰਟੀ ਨੂੰ ਲੀਨ ਕਰਦੀਆਂ ਸੀ ਅਤੇ ਜਿਹੜੀ ਫੰਡਿੰਗ ਆ ਉਹ ਫਿਰ ਕਰਦੀਆਂ ਸੀਗੀਆਂ ਉਹਨਾਂ ਨੂੰ। ਬਿਲਕੁਲ। ਜਿਹੜੇ ਜਸਟਿਸ ਸੈਮੂਅਲ ਅਲੀਟੋ, ਉਹਨਾਂ ਨੇ ਜਿਹੜਾ ਮੈਜੋਰਟੀ ਓਪੀਨੀਅਨ ਇਸ ਦੇ ਵਿੱਚ ਜਿਹੜਾ ਲਿਖਦੇ ਹੋਏ ਆਖਿਆ ਵੀ ਜਿਹੜਾ ਕਿਉਂਕਿ ਜਿਹੜਾ ਮਸਲਾ ਸੀਗਾ ਜੈਨਸ ਵਰਸਿਸ AFSCME, ਜਿਹੜਾ ਆ ਅਮਰੀਕਨ ਫੈਡਰੇਸ਼ਨ ਆਫ ਸਟੇਟ, ਕਾਊਂਟੀ ਐਂਡ ਮਿਊਨਿਸਪਲ ਇੰਪਲੋਈਜ਼, ਇਹ ਇੱਕ ਜਿਹੜੀ ਕਾਫੀ ਵੱਡੀ ਯੂਨੀਅਨ ਜਿਹੜੀ ਹੈਗੀ ਆ ਅਤੇ ਇਹਨਾਂ ਦਾ ਜਿਹੜਾ ਮਸਲਾ ਸੀਗਾ। ਸੋ ਇਹ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਬਹੁਤ ਸਾਰੇ ਲੋਕ ਜਿੱਥੇ ਕੰਮ ਕਰਦੇ ਆ, ਜ਼ਰੂਰੀ ਨਹੀਂ ਆ ਵੀ ਉਹਨਾਂ ਦੇ ਓਪੀਨੀਅਨ ਸਾਰਿਆਂ ਦੇ ਜਿਹੜੇ ਉਹ ਸੇਮ ਹੁੰਦੇ ਆ। ਸੋ ਪਰ ਫਿਰ ਵੀ ਉਸ ਦੇ ਬਾਵਜੂਦ ਉਹਨਾਂ ਨੂੰ ਉਹਨਾਂ ਯੂਨੀਅਨਸ ਦੇ ਲਈ ਜਿਹੜੀ ਆ ਪੇਮੈਂਟ ਦੇਣੀ ਪੈਂਦੀ ਸੀ। ਉਹਨਾਂ ਦੇ ਜਿਹੜੇ ਡਿਫਰੈਂਟ ਮਸਲੇ ਆ ਉਹਨਾਂ ਦੇ ਨਾਲ ਦੇਖੋ, ਖੜੋ ਨਾ ਖੜੋ, ਪਰ ਓਵਰਆਲ ਜਦੋਂ ਤੁਸੀਂ ਯੂਨੀਅਨ ਦੇ ਇੱਕ ਹਿੱਸਾ ਬਣ ਜਾਂਦੇ ਹੋ, ਤੁਸੀਂ ਉਸਦੇ ਨਾਲ ਹੀ ਜਿਹੜਾ ਤੁਹਾਨੂੰ ਇੱਕ ਹਿਸਾਬ ਦੇ ਨਾਲ ਖੜਨਾ ਹੀ ਪੈਂਦਾ ਆ। ਸੋ ਉਹ ਉਹਨਾਂ ਨੇ ਕਿਹਾ ਵੀ ਇਹ ਇੱਕ ਹਿਸਾਬ ਦੇ ਨਾਲ ਜਿਹੜੀ ਫਰੀ ਸਪੀਚ ਦੀ ਜਿਹੜੀ ਆ ਵਾਇਲੇਸ਼ਨ ਸੀਗੀ, ਜਿਹੜਾ ਉਹ ਜਿਹੜੀ ਰਾਈਟ ਹੈਗਾ ਫਰੀ ਸਪੀਚ ਦਾ, ਉਹ ਵਾਇਲੇਟ ਕਰਦਾ ਹੈ ਇਸ ਅਰੇਂਜਮੈਂਟ ਦੇ ਤਹਿਤ ਵੀ ਜਿਹੜੇ ਬੰਦੇ ਨਾ ਚਾਹੁੰਦੇ ਹੋਏ ਵੀ ਉਸ ਓਪੀਨੀਅਨ ਦੇ ਨਾਲ ਨਹੀਂ ਵੀ ਉਹ ਐਗਰੀ ਕਰਦੇ, ਉਹਨਾਂ ਨੂੰ ਵੀ ਜਿਹੜਾ ਆ ਉਹ ਉਸ ਯੂਨੀਅਨ ਦੇ ਵਿੱਚ ਡਾਲਰ ਜਿਹੜੇ ਆ ਉਹ ਦੇਣੇ ਪੈ ਰਹੇ ਸੀਗੇ। ਸੋ ਇਹ ਇੱਕ ਕਹਿੰਦੇ 4 ਦਹਾਕੇ ਪੁਰਾਣਾ ਪ੍ਰੈਸੀਡੈਂਟ ਸੀਗਾ ਅਤੇ ਜਿਹੜਾ 22 ਸੂਬਿਆਂ ਦੇ ਵਿੱਚ ਇਸ ਲਾਅ ਦਾ ਜਿਹੜਾ ਡਿਸੀਜਨ ਆ, ਉਸ ਦਾ ਜਿਹੜਾ ਸਿੱਧਾ ਅਸਰ ਜਿਹੜਾ ਆ ਉਹ ਪਊਗਾ
ਤੇ ਜਿੱਦਾਂ ਦੱਸਿਆ ਵੀ ਅੱਜ ਸੁਪਰੀਮ ਕੋਰਟ ਦਾ ਜਿਹੜਾ ਲਾਸਟ ਡੇ ਸੀਗਾ ਅੱਜ ਦੀ ਜਿਹੜੀ ਇਹ ਟਰਮ ਦਾ ਇਸ ਜਿਹੜੀ ਇਹ ਟਰਮ ਦਾ, ਤਾਂ ਉਹਦੇ ਵਿੱਚ ਇਹਨਾਂ ਨੇ ਕਾਫੀ ਵੱਡਾ ਜਿਹੜਾ ਕੇਸ ਦਾ ਆ ਨਿਪਟਾਰਾ ਕਰਕੇ ਜਿਹੜੇ ਗਏ ਆ। ਓਵਰਆਲ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਸੁਪਰੀਮ ਕੋਰਟ ਨੇ ਇਸ ਟਰਮ ਦੇ ਵਿੱਚ ਚੰਗੇ ਧਮਾਕੇ ਜਿਹੜੇ ਆ ਉਹ ਪਾਏ ਨੇ। ਜੀ ਬਿਲਕੁਲ। ਜਿਹੜਾ ਪ੍ਰੈਜ਼ੀਡੈਂਟ ਟਰੰਪ ਵਾਲਾ ਬੈਨ ਸੀਗਾ ਕੰਟਰੀਆਂ ਦਾ, ਉਹਦੇ ਤੇ ਫਿਰ ਅਬੋਰਸ਼ਨ ਵਾਲਾ ਜਿਹੜਾ ਸੀ, ਫਿਰ ਆਹ ਜਿਹੜਾ ਹੁਣ ਅੱਜ ਹੋ ਗਿਆ ਜਿਹੜਾ ਯੂਨੀਅਨਸ ਵਾਲਾ। ਇਹ ਜਿਹੜਾ ਯੂਨੀਅਨਸ ਵਾਲਾ ਮਾਮਲਾ ਸੀਗਾ, ਇਹ ਜਿਹੜੇ ਫੰਡਸ ਉਹ ਇਕੱਠੇ ਕਰਦੀਆਂ ਯੂਨੀਅਨਸ, ਉਹ ਕਹਿੰਦੇ ਵੀ ਯੂਜ਼ ਕਰਦੀਆਂ ਹੈਗੀਆਂ ਲੌਬਿੰਗ ਲਈ ਜਾਂ ਪੋਲੀਟੀਕਲ ਐਕਟੀਵਿਟੀ ਲਈ। ਸੋ ਬਹੁਤ ਸਾਰੇ ਮੈਂਬਰ ਉਹ ਐਗਰੀ ਨਹੀਂ ਕਰਦੇ, ਕਿਉਂਕਿ ਕਈ ਵਾਰ ਕੀ ਹੁੰਦਾ ਆ, ਕੋਈ ਇੰਡੀਪੈਂਡੈਂਟ ਹੁੰਦਾ, ਕੋਈ ਰਿਪਬਲਿਕਨ ਆ, ਕੋਈ ਡੈਮੋਕਰੇਟ ਹੈਗਾ ਆ, ਤੇ ਉਹ ਯੂਨੀਅਨਸ ਦੀ ਜਿਹੜੀ ਲੀਨੀਅੰਸੀ ਆ ਉਹ ਟੁਵਰਡਸ ਡੈਮੋਕਰੇਟ ਹੁੰਦੀ ਸੀ। ਤੇ ਇਹ ਜਿਹੜਾ ਮਾਮਲਾ ਆ, ਇਹ ਲਾਸੂਟ ਹੋਇਆ ਸੀ ਮਾਰਕ ਜੈਨਸ, ਇੱਕ ਚਾਈਲਡ ਸਪੋਰਟ ਸਪੈਸ਼ਲਿਸਟ ਹੈਗਾ ਆ, ਸਟੇਟ ਆਫ ਕੈਲੀਫੋਰਨੀਆ। ਉਹਨੇ ਚੈਲੰਜ ਕੀਤਾ ਸੀ ਉਹ ਗਵਰਨਮੈਂਟ ਵਰਕਰਸ, ਉਹਨੇ ਕਿਹਾ ਸੀ ਵੀ ਜਿਹੜੇ ਆਪਟ ਆਊਟ ਕਰਦੇ ਵੀ ਅਸੀਂ ਨਹੀਂ ਮੈਂਬਰ ਬਣਨਾ ਯੂਨੀਅਨ ਦੇ, ਪਰ ਸਟਿਲ ਉਹਨਾਂ ਨੂੰ ਜਿਹੜੇ ਪੈਸੇ ਆ ਉਹ ਪੇ ਕਰਨੇ ਪੈਂਦੇ ਹੈਗੇ ਆ। ਸੋ ਉਹਨਾਂ ਨੂੰ ਹੁਣ ਇੱਕ ਹਿਸਾਬ ਦੇ ਨਾਲ ਪੈਸੇ ਜਿਹੜੇ ਆ ਉਹ ਪੇ ਨਹੀਂ ਕਰਨੇ ਕਰਨਗੇ। ਤੇ ਇਹਦੇ ਨਾਲ ਇਹ ਵੀ ਹਰਜੋਤ ਸਿੰਘ ਜੀ ਹੈਗਾ ਆ ਵੀ ਬਹੁਤ ਸਾਰੇ ਲੋਕ ਯੂਨੀਅਨ ਦੇ ਵਿੱਚ ਤਾਂ ਹੀ ਆਏ ਆ, ਕਹਿੰਦੇ ਯਾਰ ਜੇ ਪੈਸੇ ਦੇਣੇ ਹੀ ਆ ਤੇ ਆਪਾਂ ਯੂਨੀਅਨ ਦਾ ਹਿੱਸਾ ਹੀ ਬਣ ਜਾਂਦੇ ਆ। ਤੇ ਇਹਦੇ ਨਾਲ ਇਹ ਹੋਊਗਾ ਵੀ ਬਹੁਤ ਸਾਰੇ ਯੂਨੀਅਨ ਦੇ ਵਿੱਚੋਂ ਜਿਹੜੇ ਲੋਕ ਉਹਨਾਂ ਦੇ ਵਿਚਾਰਾਂ ਦੇ ਨਾਲ ਨਹੀਂ ਸਹਿਮਤ, ਉਹ ਹੁਣ ਬਗੈਰ ਇੱਕ ਹਿਸਾਬ ਦੇ ਨਾਲ ਉਹਨਾਂ ਯੂਨੀਅਨ ਦੇ ਵਿੱਚੋਂ ਬਾਹਰ ਆ ਜਾਣਗੇ ਤੇ ਉਹਨਾਂ ਨੂੰ ਜਿਹੜੇ ਪੈਸੇ ਆ ਉਹ ਨਹੀਂ ਦੇਣੇ ਪੈਣਗੇ। ਬਹੁਤ ਸਾਰੇ ਲੋਕ ਜਿਹੜੇ ਸੋਚਦੇ ਹੁੰਦੇ ਸੀਗੇ ਵੀ ਹਾਂ ਯੂਨੀਅਨ ਹੈਗੀ ਆ ਤੇ ਆਪਣੀ ਜਿਹੜੀ ਇੱਕ ਹਿਸਾਬ ਦੇ ਨਾਲ ਜੌਬ ਜਿਹੜੀ ਆ ਉਹ ਹੁਣ ਸੇਫ ਹੀ ਆ ਜਾਂ ਜੋ ਵੀ ਆ, ਆਪਾਂ ਨੂੰ ਕੋਈ ਮੁਸ਼ਕਿਲ ਦਾ ਜਿਹੜਾ ਸਾਹਮਣਾ ਨਹੀਂ ਕਰਨਾ ਪੈ ਸਕਦਾ। ਸੋ ਅਚਨਚੇਤੇ ਹੀ ਸਭ ਕੁਝ ਜਿਹੜਾ ਆ ਉਹ ਚੇਂਜ ਹੋ ਜਾਂਦਾ ਹੁੰਦਾ, ਸਭ ਕੁਝ ਜਿਹੜਾ ਫਰਕਾ ਪੈ ਜਾਂਦਾ ਆ। ਤੇ ਸੁਪਰੀਮ ਕੋਰਟ ਦੇ ਜਿਹੜੇ ਅੱਜ ਦੇ ਇਸ ਫੈਸਲੇ ਦੇ ਨਾਲ ਜਿਹੜੇ ਯੂਨੀਅਨਸ ਦੇ ਵਿੱਚ ਇੱਕ ਹਿਸਾਬ ਦੇ ਨਾਲ ਪੂਰੀ ਜਿਹੜੀ ਆ ਖਲਬਲੀ ਇੱਕ ਹਿਸਾਬ ਦੇ ਨਾਲ ਮੱਚ ਗਈ ਆ, ਵੀ ਪੂਰਾ ਹੀ ਖੇਮਾ ਜਿਹੜਾ ਉਹਨਾਂ ਦਾ ਹਿੱਲ ਗਿਆ ਆ। ਜੀ ਬਿਲਕੁਲ। ਕਹਿੰਦੇ ਵੀ AFSCME ਇੱਕ ਜਿਹੜੀ ਆ ਕੰਪਨੀ, ਉਹਨਾਂ ਵੱਲੋਂ ਸਰਵੇ ਕੀਤਾ ਗਿਆ ਆ, ਉਹਨਾਂ ਨੇ ਇਹ ਕਿਹਾ ਹੈਗਾ ਆ ਵੀ 15% EMPLOYE ਜਿਹੜੇ ਆ ਉਹ ਤਾਂ ਕਹਿੰਦੇ ਆ ਵੀ ਅਸੀਂ ਪੈਸੇ ਜਿਹੜੇ ਆ ਯੂਨੀਅਨ ਦੇ ਡਿਊਜ਼ ਪੇ ਕਰਨਾ ਬੰਦ ਕਰ ਦੇਵਾਂਗੇ। 35% ਕਹਿੰਦੇ ਹੈਗੇ ਆ ਵੀ ਅਸੀਂ ਜਿਹੜਾ ਪੇ ਕਰਦੇ ਰਹਾਂਗੇ, ਤੇ ਬਾਕੀ ਜਿਹੜਾ ਬੈਲੈਂਸ 50% ਉਹ ਫੈਂਸ ਦੇ ਉੱਤੇ ਹੈਗਾ ਆ। ਬਿਲਕੁਲ। ਸੋ ਸਵਿੰਗ ਵੋਟ ਆ, ਸੋ ਬਹੁਤ ਵੱਡੀ ਪਰਸੈਂਟੇਜ ਆ ਜਿਹੜੀ ਹਿਸਾਬ ਦੇ ਨਾਲ ਜਿਹੜੀ ਇੱਦਾਂ ਉਹ ਸੋਚ ਰਹੀ ਆ। ਸੋ ਦੇਖਦੇ ਆ ਵੀ ਜਿਹੜਾ ਆ ਇਸ ਦੇ ਵਿੱਚ ਓਵਰਆਲ ਜਿਹੜਾ ਕੀ ਬਣਦਾ ਆ। ਤੇ ਪਬਲਿਕ ਸੈਕਟਰ ਦੇ ਵਿੱਚ ਤਾਂ ਕਹਿੰਦੇ ਆ ਵੀ ਸਭ ਤੋਂ ਜ਼ਿਆਦਾ ਜਿਹੜੇ ਯੂਨੀਅਨਾਈਜ਼ਡ ਵਰਕਫੋਰਸ ਜਿਹੜੀ ਹੈਗੀ ਆ, ਤੇ ਪ੍ਰਾਈਵੇਟ ਸੈਕਟਰ 'ਚ ਕਹਿੰਦੇ ਮਹਿਜ 7% ਜਿਹੜੀ ਵਰਕਫੋਰਸ ਆ ਉਹ ਉਹਨਾਂ ਦੀ ਜਿਹੜੀ ਯੂਨੀਅਨ ਬਣੀ ਹੋਈ ਆ, ਤੇ ਜਿਹੜੀ ਪਬਲਿਕ ਸੈਕਟਰ ਆ ਉਹਦੇ ਵਿੱਚ 33% ਜਿਹੜੇ ਆ 1/3 ਤੋਂ ਵੀ ਜ਼ਿਆਦਾ ਜਿਹੜੇ ਆ ਪਬਲਿਕ ਸੈਕਟਰ ਦੇ ਜਿਹੜੇ ਵਰਕਰਸ ਆ ਉਹ ਯੂਨੀਅਨਾਈਜ਼ਡ ਜਿਹੜੇ ਆ ਉਹ ਹੈਗੇ ਨੇ। ਤੇ ਜਿਹੜੀ ਤੁਸੀਂ ਦੱਸ ਰਹੇ ਆ AFSCME, ਇਹ ਇੱਕ ਹਿਸਾਬ ਦੇ ਨਾਲ ਕਾਫੀ ਵੱਡੀ ਜਿਹੜੀ ਇੱਕ ਯੂਨੀਅਨ ਦੇਖੀ ਗਈ ਆ। ਸੋ ਜਿਹੜੇ ਇਸ ਫੈਸਲੇ ਦੇ ਵਿੱਚ ਵੀ ਜਿਹੜਾ ਦੇਖਿਆ ਗਿਆ ਹਰਜੋਤ ਸਿੰਘ ਜੀ, ਵੀ ਜਿਹੜੇ ਕੰਜ਼ਰਵੇਟਿਵ ਜਿਹੜੇ ਜੱਜ ਸੀ ਉਹਨਾਂ ਨੇ ਹੀ ਜਿਹੜਾ ਇਸ ਦੇ ਵਿੱਚ ਮੈਜੋਰਟੀ ਜਿਹੜਾ ਆ ਉਹ ਹੱਕ ਦੇ ਵਿੱਚ ਆਏ ਸੀਗੇ ਵੀ ਇੱਦਾਂ ਕਿਸੇ ਨੂੰ ਫੋਰਸ ਨਹੀਂ ਕੀਤਾ ਜਾ ਸਕਦਾ, ਵੀ ਜਿਹੜਾ ਯੂਨੀਅਨ ਦੇ ਵਿੱਚ ਹਿੱਸਾ ਵੀ ਨਹੀਂ ਲੈਣਾ ਚਾਹੁੰਦਾ ਤਾਂ ਵੀ ਜਿਹੜਾ ਆ ਉਸ ਨੂੰ ਉਹਦੇ ਜਿਹੜੀਆਂ ਫੀਸ ਆ, ਪੇਮੈਂਟਸ ਜਿਹੜੀਆਂ ਆ ਉਹ ਦੇਣੀਆਂ ਪੈਣ। ਜੀ ਅਗਲੀ ਖਬਰ ਪਰ ਮੇਨ ਵੱਲ ਚੱਲੀਏ। ਜਿਹੜੀਆਂ ਕੱਲ ਕੁਛ ਸਟੇਟਾਂ ਦੇ ਵਿੱਚ ਇਲੈਕਸ਼ਨਸ ਹੋਈਆਂ ਸੀਗੀਆਂ, ਤੇ ਉਹ ਜਿਹੜੀਆਂ ਇਲੈਕਸ਼ਨਸ ਆ ਉਹਨਾਂ ਦੇ ਰਿਜ਼ਲਟ ਬੜੇ ਜਿਹੜੇ ਸਖਤ ਆਏ ਹੈਗੇ ਆ। ਤੇ ਪ੍ਰੈਜ਼ੀਡੈਂਟ ਟਰੰਪ ਜਿਨ੍ਹਾਂ ਨੂੰ ਸਪੋਰਟ ਕਰ ਰਹੇ ਸੀ ਨਾਰਥ ਕੈਰੋਲੀਨਾ ਦੇ ਗਵਰਨਰ ਦੇ ਲਈ, ਉਹ ਜਿੱਤ ਗਏ ਹੈਗੇ ਆ। ਇਸੇ ਤਰ੍ਹਾਂ ਜਿਹੜੇ ਇੱਕ ਡੈਮੋਕ੍ਰੇਟ ਪਾਰਟੀ ਦੇ ਕਾਂਗਰਸਮੈਨ 10 ਟਰਮ ਤੋਂ ਸੀ, 10 ਟਰਮ ਤੋਂ ਸੀਗੇ ਮਿਡ 70s ਦੇ ਵਿੱਚ, ਤੇ ਉਹ ਜਿਹੜੇ ਆ ਇੱਕ ਬੜੀ ਯੰਗ ਪ੍ਰੋਗਰੈਸਿਵ ਡੈਮੋਕ੍ਰੇਟਿਕ ਲੇਡੀ ਆ ਜਿਹੜੀ ਆ, ਜਿਹਨੂੰ ਕਹਿੰਦੇ ਆ ਵੀ ਡੈਮੋਕ੍ਰੇਟਿਕ ਸੋਸ਼ਲਾਈਟ ਆ, ਜਿਹੜੇ ਜੀ ਆ ਬਿਲਕੁਲ ਬਰਨੀ ਸੈਂਡਰਸ ਦੀ ਸਪੋਰਟਰ ਸੀ, ਉਹਦੀ ਆਰਗੇਨਾਈਜ਼ਰ ਸੀ, ਤੇ ਉਹ ਹੁਣ ਕੈਂਡੀਡੇਟ ਸੀ। 28 ਸਾਲਾਂ ਦੀ ਪੋਰਟੋ ਰੀਕਨ ਜਿਹੜੇ ਬੈਕਗਰਾਊਂਡ ਦੀ ਹੈਗੀ ਆ। ਉਸ ਨੇ 10 ਟਰਮ ਦਾ ਜਿਹੜਾ ਕਾਂਗਰਸ ਮੈਨ ਸੀ ਉਹਨੂੰ ਇਲੈਕਸ਼ਨ ਦੇ ਵਿੱਚ ਹਰਾ ਦਿੱਤਾ। ਜੋ ਕਰਾਉਲੇ ਜਿਹੜੇ ਡੈਮੋਕ੍ਰੇਟ ਨਿਊਯਾਰਕ ਤੋਂ ਸੀਗੇ, ਬਿਲਕੁਲ 14th ਕਾਂਗਰੈਸ਼ਨਲ ਡਿਸਟ੍ਰਿਕਟ ਦੇ ਵਿੱਚ ਸੀਗੇ, ਤੇ ਉਹਨਾਂ ਨੂੰ ਜਿਹੜਾ ਬਿਲਕੁਲ ਜਿੱਦਾਂ ਤੁਸੀਂ ਦੱਸਿਆ ਵੀ 28 ਸਾਲਾਂ ਦੀ ਜਿਹੜੀ ਅਲੈਗਜ਼ੈਂਡਰੀਆ
ਓਕਾਸੀਓ ਕੋਰਟੇਜ਼ ਉਸ ਨੇ ਜਿਹੜਾ ਆ ਉਹ ਹਰਾ ਦਿੱਤਾ। ਪਿਛਲੇ ਦਿਨਾਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਹ ਜਿਹੜੇ ਟੈਕਸਸ ਦੇ ਵਿੱਚ ਵਿਰੋਧ ਕਰਨ ਗਏ ਸੀ ਉੱਥੇ ਵੀ ਗਈ ਸੀ, ਆਪਣੀ ਪ੍ਰਾਇਮਰੀਜ਼ ਦੀ ਜਿਹੜੀ ਆ ਉਹਦੇ ਦੌਰਾਨ ਵੀ ਜਿਹੜੀ ਉਹ ਉੱਥੇ ਗਈ ਸੀਗੀ। ਕਹਿੰਦੇ ਜੋ ਕਰੌਲੀ ਨੇ ਉਸ ਦੇ ਨਾਲੋਂ 10 ਗੁਣਾ ਜ਼ਿਆਦਾ ਜਿਹੜੇ ਆ ਫੰਡ ਰੇਜ਼ਿੰਗ ਕੀਤੀ ਸੀ, 10 ਗੁਣਾ ਜ਼ਿਆਦਾ। ਸੋ ਤਾਂ ਵੀ ਜਿਹੜਾ ਆ ਉਸ ਨੂੰ ਇੱਕ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਆ। ਬਹੁਤ ਸਾਰੇ ਲੋਕ ਇਹੀ ਕਹਿ ਰਹੇ ਸੀਗੇ ਵੀ ਜੋ ਕਰੌਲੀ ਲਗਾਤਾਰ ਜਿਹੜਾ ਆ ਮਾਫੀ ਚਾਹੁੰਦਾ ਇੰਨੇ ਸਾਲ ਜਿਹੜਾ ਮੈਂਬਰ ਆ ਤਾਂ ਹੀ ਬਣਦਾ ਰਿਹਾ, ਕਾਂਗਰੈਸ਼ੀਅਲ ਡਿਸਟ੍ਰਿਕਟ ਦੇ ਵਿੱਚ ਜਿੱਤਦਾ ਰਿਹਾ, ਵੀ ਪ੍ਰਾਇਮਰੀ ਵਿੱਚ ਕਦੀ ਉਸ ਦੇ ਸਾਹਮਣੇ ਕੋਈ ਆਇਆ ਨਹੀਂ। ਇਹ ਪਹਿਲੀ ਵਾਰੀ ਦੇਖਿਆ ਗਿਆ ਵੀ ਪ੍ਰਾਇਮਰੀਜ਼ ਦੇ ਵਿੱਚ ਉਸ ਨੂੰ ਜਿਹੜਾ ਐਡਾ ਵੱਡਾ ਕਹਿ ਲਓ ਵੀ ਪੁਸ਼ ਬੈਕ ਜਿਹੜੀ ਦੇਖਣੀ ਪਈ ਵੀ ਉਹ ਹੁਣ ਉਸ ਦੇ ਵਿੱਚ ਹਾਰ ਗਿਆ ਆ। ਸੋ ਇੱਕ ਬਹੁਤ ਵੱਡੀ ਜਿਹੜੀ ਇਹ ਚੀਜ਼ ਦੇਖੀ ਗਈ ਆ। ਇਲੈਕਸ਼ਨ ਤੋਂ ਕੁਝ ਦਿਨ ਪਹਿਲਾਂ ਹੀ ਬ੍ਰੌਂਕਸ ਦੇ ਵਿੱਚ ਇੱਕ ਡਿਬੇਟ ਹੋਣਾ ਸੀ ਜਿਸ ਨੂੰ ਜੋ ਕਰੌਲੀ ਨੇ ਮਿਸ ਕਰ ਦਿੱਤਾ। ਉਹਨੇ ਉਹਦੀ ਥਾਂ ਤੇ ਕਹਿੰਦੇ ਉਹਦੇ ਵਰਗੀ ਹੋਈ ਦਿਖਦੀ ਜਿਹੜੀ ਉਹਦੀ ਓਪੋਨੈਂਟ ਹੈਗੀ ਆ ਐਨਾਬੈਲ ਪਾਲਮਾ ਨਾਂ ਦੀ ਜਿਹੜੀ ਆ ਸਰੋਗੇਟ ਨੂੰ ਜਿਹੜਾ ਆ ਉੱਥੇ ਉਹ ਘੱਲ ਦਿੱਤਾ ਸੀ ਸ਼ਾਇਦ ਲੋਕਾਂ ਨੂੰ ਭਰਮ ਪਾਉਣ ਦੇ ਲਈ। ਤੇ ਉੱਥੇ ਹੀ ਜਿਹੜਾ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਓਕਾਸੀਓ ਕੋਰਟੇਜ਼ ਆ ਉਸ ਦਾ ਪੱਲੜਾ ਜਿਹੜਾ ਉੱਥੇ ਭਾਰੀ ਹੋ ਗਿਆ। ਤੇ ਲੋਕਾਂ ਨੇ ਕਿਹਾ ਵੀ ਯਾਰ ਜਿਹੜਾ ਬੰਦਾ ਆਪਣੇ ਡਿਬੇਟ ਦੇ ਵਿੱਚ ਆਉਣ ਦੇ ਲਈ ਸਮਾਂ ਨਹੀਂ ਜਿਸ ਦੇ ਕੋਲ ਹੈਗਾ ਉਹ ਜਿਹੜਾ ਆ ਉਹ ਆਪਣੇ ਕਾਂਗਰਸ ਡਿਸਟ੍ਰਿਕਟ ਦੇ ਲਈ ਜਿਹੜਾ ਕਰੂਗਾ ਕੀ। ਹਰਜੋਤ ਸਿੰਘ ਜੀ ਆਪਾਂ ਇਹ ਚੀਜ਼ ਕਹਿ ਸਕਦੇ ਹਾਂ ਵੀ ਜਿੱਦਾਂ ਰਿਪਬਲਿਕਨ ਪਾਰਟੀ ਦੇ ਵਿੱਚ ਦੇਖਿਆ ਗਿਆ ਸੀਗਾ ਐਂਟੀ ਐਸਟੈਬਲਿਸ਼ਮੈਂਟ ਜਦੋਂ ਡੋਨਲਡ ਟਰੰਪ ਆਏ ਸੀਗੇ ਆਪਣਾ ਕੈਂਪੇਨ ਉਹਨਾਂ ਨੇ ਕੀਤਾ ਸੀ ਤਾਂ ਉਹਨਾਂ ਨੂੰ ਭਾਰੀ ਜਿਹੜੀ ਜਿੱਤ ਦਾ ਜਿਹੜਾ ਉਹ ਮਿਲੀ ਸੀਗੀ। ਸੋ ਇਸੇ ਤਰੀਕੇ ਦੇ ਨਾਲ ਡੈਮੋਕ੍ਰੇਟ ਪਾਰਟੀ ਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਡਿਸੈਂਟ ਆ ਆਪਾਂ ਅਕਸਰ ਤੁਹਾਨੂੰ ਖਬਰਾਂ ਦੇ ਜ਼ਰੀਏ ਦੱਸਦੇ ਰਹਿੰਦੇ ਆ, ਚਾਹੇ ਉਹ ਇਮੀਗ੍ਰੇਸ਼ਨ ਦੀ ਹੋਵੇ ਚਾਹੇ ਡਾਕਾ ਵਾਲਿਆਂ ਦੀ ਹੋਵੇ। ਰੌਲਾ ਪਾਉਣ ਦੇ ਲਈ ਉਹ ਬਹੁਤ ਅੱਗੇ ਨੇ ਪਰ ਕੰਮ ਕਰਨ ਦੇ ਵਿੱਚ ਸਭ ਤੋਂ ਪਿੱਛੇ ਜਿਹੜੇ ਆ ਉਹ ਰਹਿ ਜਾਂਦੇ ਨੇ, ਉਹ ਕਰਦੇ ਕੁਛ ਨਹੀਂ ਹੁੰਦੇ। ਸੋ ਕਿਤੇ ਨਾ ਕਿਤੇ ਐਂਟੀ ਐਸਟੈਬਲਿਸ਼ਮੈਂਟ ਦੀ ਜਿਹੜੀ ਭਾਵਨਾ ਆ ਉਹ ਡੈਮੋਕ੍ਰੇਟ ਪਾਰਟੀ ਦੇ ਵਿੱਚ ਵੀ ਜਿਹੜੀ ਉਹ ਨਜ਼ਰ ਆ ਰਹੀ ਆ। ਖਾਸ ਕਰਕੇ ਅਜੇ ਤੱਕ ਉਹ ਵੀ ਨਹੀਂ ਭੁੱਲੇ ਵੀ ਜਿਸ ਤਰੀਕੇ ਨਾਲ ਬਰਨੀ ਸੈਂਡਰਸ ਨੂੰ ਜਿਹੜਾ ਉਹਨਾਂ ਨੂੰ ਧੋਖਾ ਮਿਲਿਆ ਸੀਗਾ ਉਦੋਂ ਦੀਆਂ ਪ੍ਰਾਇਮਰੀਜ਼ ਦੇ ਵਿੱਚ ਜਦੋਂ ਕੈਂਡੀਡੇਟ ਐਲਾਨਣਾ ਸੀਗਾ ਡੈਮੋਕ੍ਰੇਟ ਪਾਰਟੀ ਨੇ 2016 ਦੀ ਦਾ ਉਹਦਾ ਵੀ ਜਿਹੜਾ ਰੋਸ਼ ਕਿਤੇ ਨਾ ਕਿਤੇ ਜਿਹੜਾ ਆ ਉਹ ਜਿਹੜੇ ਖਾਸ ਕਰਕੇ ਯੰਗ ਵੋਟਰਸ ਆ ਉਹਨਾਂ ਵਿੱਚ ਦੇਖਣ ਨੂੰ ਮਿਲ ਰਿਹਾ ਜੀ। ਬਿਲਕੁਲ ਇਸੇ ਤਰ੍ਹਾਂ ਲੈਫਟੀਨੈਂਟ ਗਵਰਨਰ ਜਿਹੜੇ ਹੈਨਰੀ ਮੈਕਮਾਸਟਰ ਹੈਗੇ ਆ ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਇੰਡੋਰਸ ਕੀਤਾ ਸੀ ਉਹਨਾਂ ਦੀ ਲਾਸਟ ਡੇ ਜਾ ਕੇ ਰੈਲੀ ਦੇ ਵਿੱਚ ਵੀ ਹਿੱਸਾ ਲਿਆ ਸੀ। ਤੇ ਜਿਹੜੇ ਇਹ ਲੈਫਟੀਨੈਂਟ ਗਵਰਨਰ ਹੈਨਰੀ ਮੈਕਮਾਸਟਰ ਆ ਇਹ ਪਹਿਲੇ ਪੋਲੀਟੀਸ਼ੀਅਨ ਸੀਗੇ ਜਿਨ੍ਹਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਜਿਹੜਾ ਜਿਸ ਟਾਈਮ ਦੇ ਉੱਤੇ ਉਹ ਕੈਂਡੀਡੇਟ ਸੀਗੇ ਉਹਨਾਂ ਨੂੰ ਇੰਡੋਰਸ ਕੀਤਾ ਸੀ। ਸੋ ਉਹਨਾਂ ਨੇ ਸਪੋਰਟ ਕੀਤੀ ਤੇ ਉਹ ਵੀ ਜਿੱਤ ਗਏ ਹੈਗੇ ਆ। ਇਸੇ ਤਰ੍ਹਾਂ ਮਿਟ ਰੋਮਨੀ ਜਿਹੜੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀ ਪਹਿਲਾਂ ਗਵਰਨਰ ਵੀ ਰਹਿ ਚੁੱਕੇ ਹੈਗੇ ਆ ਯੂਟਾ ਤੋਂ, ਉਹ ਰਿਪਬਲਿਕਨ ਪਾਰਟੀ ਦੇ ਕੈਂਡੀਡੇਟ ਆ ਉਹ ਕਾਫੀ ਵੋਟਾਂ ਦੇ ਨਾਲ ਜਿਹੜੀ ਆ ਜਿੱਤ ਗਏ ਹੈਗੇ ਆ। ਸੋ ਉਹਨਾਂ ਦੀ ਸੈਨੇਟ ਦੀ ਸੀਟ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਪੱਕੀ ਹੈਗੀ ਆ ਜੀ। ਇਹ ਜਿਹੜਾ ਮੰਨਿਆ ਜਾ ਰਿਹਾ ਆ ਤੇ ਉਹਨਾਂ ਬਾਰੇ ਹੀ ਜਿਹੜਾ ਆਪਾਂ ਜੇ ਦੇਖਦੇ ਜਾਈਏ ਜੇ ਕਿਉਂਕਿ ਕੱਲ ਪਰਸੋਂ ਉਹਨਾਂ ਉੱਤੇ ਵੀ ਕਾਫੀ ਜਿਹੜੇ ਆਰਟੀਕਲ ਜਿਹੜੇ ਚੱਲ ਰਹੇ ਸੀ ਕਿਉਂਕਿ ਪ੍ਰਾਇਮਰੀਜ਼ ਤਾਂ ਜਿਹੜੀ ਆ ਰਹੀ ਸੀ ਉਸ ਦੇ ਤਹਿਤ ਕਹਿੰਦੇ ਵੀ ਉਹ ਵੇਨ ਚਾਹੁੰਦੇ ਨੇ ਹੁਣ ਰਿਪਬਲਿਕਨ ਪਾਰਟੀ ਦੇ ਵਿੱਚ ਮੁੜ ਕੇ ਜਿਹੜੀ ਆ ਮੇਨ ਧਾਰਾ ਦੇ ਵਿੱਚ ਜਿਹੜਾ ਆ ਉਹ ਆਉਣਾ ਚਾਹੁੰਦੇ ਨੇ। ਸੋ ਦੇਖਦੇ ਹਾਂ ਵੀ ਮਿਟ ਰੋਮਨੀ ਦਾ ਕਦੀ ਦੁਬਾਰਾ ਮੌਕਾ ਲੱਗ ਸਕੂਗਾ ਕਿ ਨਹੀਂ ਲੱਗ ਸਕੂਗਾ ਕਿ ਸਿਰਫ ਉਹਨਾਂ ਨੂੰ ਜਿਹੜਾ ਇੱਕ ਐਕਸ ਗਵਰਨਰ ਦੇ ਵਜੋਂ ਤੇ ਜਾਂ ਫਿਰ ਇਹੀ ਯਾਦ ਕਰਦੇ ਜਾਣਗੇ ਵੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਜਿਹੜੇ ਆ ਉਹ ਰਹੇ ਸੀਗੇ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਜਿਹੜਾ ਕੀ ਬਣਦਾ ਹੈ। ਪਰ ਜਿੱਦਾਂ ਦੇ ਅਜੇ ਤੱਕ ਹਾਲਾਤ ਬਣੇ ਆ ਲੱਗਦਾ ਨਹੀਂ ਜਿਹੜਾ ਰਿਪਬਲਿਕਨ ਪਾਰਟੀ ਜਿਹੜਾ ਉਹਨਾਂ ਤੋਂ ਬਗੈਰ ਖਾਸ ਕਰਕੇ ਜਿਹੜੇ ਡੋਨਲਡ ਟਰੰਪ ਨੇ ਰਾਸ਼ਟਰਪਤੀ ਆ ਉਹਨਾਂ ਦੀ ਜਿਹੜੀ ਸਪੋਰਟ ਤੋਂ ਬਗੈਰ ਅਜੇ ਹਾਲ ਦੀ ਘੜੀ ਜਿਹੜੀ ਅੱਗੇ ਚੱਲਦੀ ਨਜ਼ਰ ਆ ਰਹੀ ਆ ਜੀ। ਬਿਲਕੁਲ। ਤੇ ਇਸ ਤਰ੍ਹਾਂ ਜਿਹੜੀਆਂ ਇਲੈਕਸ਼ਨਸ ਕੱਲ੍ਹ ਦੀਆਂ ਆਈਆਂ ਹੈਗੀਆਂ ਰਿਜ਼ਲਟਸ ਉਹਨਾਂ ਨੇ ਵੀ ਇਹ ਉਹਨਾਂ ਦੇ ਮੁਤਾਬਕ ਇਹ ਵੀ ਪਤਾ ਚੱਲ ਰਿਹਾ ਵੀ ਜਿਹੜੀ ਡੈਮੋਕ੍ਰੇਟਿਕ ਪਾਰਟੀ ਆ ਉਹ ਲੱਗਦਾ ਨਹੀਂ ਵੀ ਕਾਂਗਰਸ ਦੇ ਵਿੱਚ ਜਿਹੜੀਆਂ ਨਵੰਬਰ 'ਚ ਇਲੈਕਸ਼ਨ ਹੋਣੀਆਂ ਉਹਦੇ ਵਿੱਚ ਜਿਹੜੀ ਮੈਜੋਰਟੀ ਲੈ ਜਾਏ। ਸੋ ਕਾਫੀ ਜਿਹੜਾ ਸ਼ੇਕੀ ਗਰਾਊਂਡ ਦੇ ਉੱਤੇ ਹੈਗਾ ਆ ਜੀ। ਬਿਲਕੁਲ। ਜਿਹੜਾ ਰਾਸ਼ਟਰਪਤੀ ਟਰੰਪ ਅਕਸਰ ਕਹਿ ਰਹੇ ਨੇ ਵੀ ਵੇਟ ਕਰੋ ਇਮੀਗ੍ਰੇਸ਼ਨ ਦੇ ਉੱਤੇ ਵੀ ਤੇ ਆਪਾਂ ਜਿਹੜੀ ਹੈ ਨਵੰਬਰ ਤੋਂ ਬਾਅਦ ਦੇ ਵਿੱਚ ਉਸ ਦੇ ਉੱਤੇ ਕੁਛ ਕਰਾਂਗੇ ਜਦੋਂ ਆਪਾਂ ਜ਼ਿਆਦਾ ਮੈਜੋਰਟੀ ਜਿਹੜੀ ਹੋਊਗੀ। ਤੇ ਜਿਸ ਤਰੀਕੇ ਦੀ ਸਿਚੁਏਸ਼ਨ ਬਣੀ ਜਾ ਰਹੀ ਆ ਯੂ ਨੈਵਰ ਨੋ ਵੀ ਕੌਣ ਕਿਹਦਾ ਪੱਲੜਾ ਜਿਹੜਾ ਆ ਉਹ ਜਿਹੜਾ ਭਾਰਾ ਰਹੂਗਾ।
ਤੇ ਕਿਹੜਾ ਜਿਹੜਾ ਆ ਉਹ ਥੱਲੇ ਡਿੱਗੂਗਾ। ਜੀ, ਇਹਦੇ ਸੰਬੰਧ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਟਵੀਟ ਕੀਤਾ ਹੈਗਾ ਵੀ ਜਿਹੜੇ ਪ੍ਰੈਜ਼ੀਡੈਂਟ ਦੇ ਹਿੱਟਰ ਜਿਹੜੇ ਕਾਂਗਰਸਮੈਨ ਜੋ ਕਰਾਉਲੇ ਆ, ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਸੋਚ ਰਹੇ ਸੀ ਉਹ ਨੈਂਸੀ ਪਲੋਸੀ ਦੀ ਪੋਜੀਸ਼ਨ ਲੈਣਗੇ, ਉਹ ਪ੍ਰਾਇਮਰੀ ਇਲੈਕਸ਼ਨ ਦੇ ਵਿੱਚ ਜਿਹੜੇ ਹਾਰ ਗਏ ਆ। ਸੋ ਕਹਿੰਦੇ ਵੀ ਇਹ ਤਾਂ ਲੱਗਦਾ ਨਹੀਂ ਸੀ ਕਿਸੇ ਨੂੰ ਇਹ ਕੁਛ ਹੋਊਗਾ। ਕਹਿੰਦੇ ਵੀ perhaps he should have been more nicer and more respectful to his president। ਜੀ ਜੀ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਜੇ ਨਜ਼ਰ ਮਾਰਨੀ ਸ਼ੁਰੂ ਕਰੀਏ ਤੇ ਜਿਹੜੇ ਇੱਕ ਪਿਛਲੇ ਦਿਨਾਂ ਦੇ ਵਿੱਚ ਫੈਸਲਾ ਸੁਣਾਇਆ ਗਿਆ ਸੀ ਐਗਜ਼ੀਕਿਊਟਿਵ ਆਰਡਰ ਦੇ ਜ਼ਰੀਏ ਵੀ ਜਿਨ੍ਹਾਂ ਨੂੰ ਬਾਰਡਰ ਦੇ ਉੱਤੇ ਜਿਨ੍ਹਾਂ ਪਰਿਵਾਰਾਂ ਦਾ ਤੋੜ ਵਿਛੋੜਾ ਕੀਤਾ ਗਿਆ ਆ, ਫੈਮਿਲੀ ਸੈਪਰੇਸ਼ਨਸ ਜਿਹੜੀਆਂ ਹੋਈਆਂ ਆ, ਉਸ ਦੇ ਉੱਤੇ ਅਦਾਲਤ ਨੇ ਇੱਕ ਜੱਜ ਨੇ ਜਿਹੜਾ ਉਹ ਫੈਸਲਾ ਸੁਣਾਇਆ ਆ ਵੀ ਉਹਨਾਂ ਨੇ ਵੀ ਇੱਕ ਹਿਸਾਬ ਦੇ ਨਾਲ ਉਹੀ ਆਖ ਦਿੱਤਾ ਵੀ ਜਿਹੜੀਆਂ ਫੈਮਿਲੀ ਸੈਪਰੇਸ਼ਨਸ ਆ ਉਹਨਾਂ ਨੂੰ ਜਿਹੜਾ ਉੱਥੇ ਰੋਕਿਆ ਜਾਵੇ ਤੇ ਨਾਲ ਹੀ ਜਿਹੜੇ ਬੱਚੇ ਆ ਉਹਨਾਂ ਨੂੰ 30 ਦਿਨਾਂ ਦੇ ਅੰਦਰ ਅੰਦਰ ਆਪਣੇ ਪਰਿਵਾਰਾਂ ਦੇ ਨਾਲ ਮਿਲਾ ਦਿੱਤਾ ਜਾਵੇ। ਸੈਂਡੀਏਗੋ ਦੀ ਫੈਡਰਲ ਅਦਾਲਤ ਦੇ ਵਿੱਚ ਉੱਥੋਂ ਦੇ ਜੱਜ ਨੇ ਇਹ ਜਿਹੜਾ ਆ ਉਹ ਫੈਸਲਾ ਸੁਣਾਇਆ ਆ। ACLU ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਨੇ ਜਿਹੜਾ ਇਹ ਲਾ ਸੂਟ ਆ ਉਹ ਕੀਤਾ ਸੀ ਤੇ ਕੱਲ੍ਹ ਕਹਿੰਦੇ ਆ ਇਸ ਦਾ ਜਿਹੜਾ ਫੈਸਲਾ ਆ ਉਹ ਆਇਆ ਸੀ ਤੇ ਕਹਿੰਦੇ ਵੀ ਖਾਸ ਕਰਕੇ ਜਿਹੜੇ ਬੱਚੇ 5 ਸਾਲ ਤੋਂ ਘੱਟ ਹੈਗੇ ਨੇ, ਯੰਗਰ ਦੈਨ ਜਿਹੜੇ 5, ਤੇ ਜਿਨ੍ਹਾਂ ਨੂੰ ਡਿਟੇਨ ਕੀਤਾ ਗਿਆ ਆ ਫੈਡਰਲੀ ਕੰਟਰੈਕਟਡ ਸ਼ੈਲਟਰਸ ਦੇ ਵਿੱਚ, ਉਹਨਾਂ ਜਿਹੜੇ ਬੱਚਿਆਂ ਨੂੰ ਪੇਰੈਂਟਸ ਦੇ ਨੂੰ ਜਿਹੜਾ ਜਲਦ ਤੋਂ ਜਲਦ ਉਹਨਾਂ ਨੂੰ 14 ਦਿਨਾਂ ਦੇ ਵਿੱਚ ਜਿਹੜਾ ਆ ਉਹ ਮਿਲਾ ਦੇਣਾ ਆ। ਸੋ ਪੇਰੈਂਟਸ ਕਹਿੰਦੇ ਆ ਵੀ ਉਹਨਾਂ ਬੱਚਿਆਂ ਦੇ ਨਾਲ 10 ਦਿਨਾਂ ਦੇ ਵਿੱਚ ਉਹਨਾਂ ਨੂੰ ਗੱਲਬਾਤ ਕਰਨ ਦਾ ਜਿਹੜਾ ਆ ਉਹ ਮੌਕਾ ਦੇਣਾ ਚਾਹੀਦਾ ਆ। ਉਹਨਾਂ ਨੂੰ ਇਹ ਸੁਵਿਧਾ ਜਿਹੜੀ ਆ ਪ੍ਰਦਾਨ ਕਰਨੀ ਚਾਹੀਦੀ ਹੈ। US ਡਿਸਟ੍ਰਿਕਟ ਕੋਰਟ ਫਾਰ ਸਦਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੀ ਇਸ ਫੈਡਰਲ ਅਦਾਲਤ ਦੇ ਜੱਜ ਨੇ ਇਹ ਫੈਸਲਾ ਆ ਉਹ ਹੁਣ ਸੁਣਾਇਆ ਆ ਤੇ ਓਵਰਆਲ ਜਿਹੜੇ 5 ਸਾਲ ਤੋਂ ਉੱਤੇ ਵਾਲੇ ਹੈਗੇ ਆ ਉਹਨਾਂ ਨੂੰ ਬੇਸਿਕਲੀ 30 ਦਿਨਾਂ ਦੇ ਵਿੱਚ ਮਿਲਾਉਣ ਦੀ ਜਿਹੜੀ ਆ ਉਹ ਗੱਲ ਆਖੀ ਆ। ਇਹਦੇ ਵਿੱਚ ਹਰਜੋਤ ਸਿੰਘ ਜੀ ਇੱਕ ਮੇਨ ਚੀਜ਼ ਹੈਗੀ ਹੈ ਜਿਹੜੀ ਫੈਡਰਲੀ ਕੰਟਰੈਕਟਡ ਸ਼ੈਲਟਰ ਆ, ਇਹ ਵੀ ਹੋ ਸਕਦਾ ਵੀ ਕੱਲ੍ਹ ਨੂੰ ਜਿਹੜੇ CBP ਵਾਲੇ ਆ ਜਾਂ ਆਈਸ ਵਾਲੇ ਆ ਉਹਨਾਂ ਨੂੰ ਫੈਡਰਲੀ ਕੰਟਰੈਕਟਡ ਸ਼ੈਲਟਰ ਦੀ ਥਾਂ ਤੇ ਜਿਹੜੇ ਸਟੇਟ ਕੰਟਰੈਕਟਡ ਸ਼ੈਲਟਰ ਦੇ ਵਿੱਚ ਮੂਵ ਕਰ ਦੇਣ, ਫਿਰ ਉਹਨਾਂ ਉੱਤੇ ਜਿਹੜੀ ਇਹ ਕਹਿ ਲਓ ਵੀ ਫੈਸਲਾ ਅਦਾਲਤ ਦਾ ਸ਼ਾਇਦ ਲਾਗੂ ਜਿਹੜਾ ਆ ਉਹ ਨਹੀਂ ਹੋ ਸਕੇਗਾ। ਸੋ ਪਰ ਦੇਖਣ ਵਾਲੀ ਗੱਲ ਹੋਊਗੀ। ਪਰ ਕੈਲੀਫੋਰਨੀਆ ਦੇ ਵਿੱਚ ਮੈਨੂੰ ਲੱਗਦਾ ਨਹੀਂ ਵੀ ਕੋਈ ਸਟੇਟ ਕੰਟਰੈਕਟਡ ਸ਼ੈਲਟਰ ਜਿਹੜਾ ਆ ਉਹ ਇੱਦਾਂ ਦਾ ਕੰਮ ਕਰੂਗਾ। ਤੇ ਜਿਵੇਂ ਆਪਾਂ ਜਾਣਦੇ ਹੀ ਆ ਵੀ ਜਿਹੜੀ ਕੈਲੀਫੋਰਨੀਆ ਹੈ ਉਹ ਆਲਰੇਡੀ ਜਿਹੜੀ ਹੈਗੀ ਆ ਸੈਂਚੁਰੀ ਸਟੇਟ ਹੈਗੀ ਆ ਤੇ ਇੱਥੇ ਦੀ ਸਟੇਟ ਵਾਲੇ ਜਿਹੜੇ ਮੈਜੋਰਟੀ ਜਿਹੜੇ ਇਹੀ ਕਹਿੰਦੇ ਆ ਵੀ ਇਹਨਾਂ ਪਰਿਵਾਰਾਂ ਨੂੰ ਅਲੱਗ ਨਹੀਂ ਕਰਨਾ ਚਾਹੀਦਾ। ਜੀ ਬਿਲਕੁਲ। ਜਿਹੜੇ US ਡਿਸਟ੍ਰਿਕਟ ਕੋਰਟ ਦੇ ਜੱਜ ਸੈਂਡੀਗੋ ਦੇ ਵਿੱਚ ਡੈਨਾ ਸਬਰਾ ਆ, ਉਹਨਾਂ ਨੇ ਇਹ ਕਿਹਾ ਵੀ ਜੇ ਬੱਚੇ 5 ਸਾਲ ਤੋਂ ਥੱਲੇ ਦੇ ਆ ਤੇ 14 ਦਿਨਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਪੇਰੈਂਟਸ ਦੇ ਨਾਲ ਮਿਲਾਇਆ ਜਾਵੇ। ਤੇ ਨਾਲੇ ਇਹਨਾਂ ਨੇ ਇੱਕ ਪ੍ਰੈਜ਼ੀਡੈਂਟ ਜਾਰਜ W ਬੁਸ਼ ਦੇ ਟਾਈਮ ਦੇ ਉੱਤੇ ਅਪਾਇੰਟਡ ਸੀਗੇ ਇਹ ਜੱਜ, ਤੇ ਨੇਸ਼ਨ ਵਾਈਡ ਇੰਜੈਕਸ਼ਨ ਵੀ ਉਹਨੇ ਜਿਹੜਾ ਆ ਫਿਊਚਰ ਫੈਮਿਲੀ ਸੈਪਰੇਸ਼ਨ ਦੇ ਉੱਤੇ ਲਾਇਆ ਹੈਗਾ ਆ। ਤੇ ਉਹ ਕਹਿੰਦੇ ਵੀ ਜਦੋਂ ਵੀ ਤੁਸੀਂ ਬੱਚਿਆਂ ਨੂੰ ਅਲੱਗ ਕਰਦੇ ਹੈਗੇ ਆ ਤੇ ਜਿਹੜੇ 10 ਦਿਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਟੈਲੀਫੋਨ ਕੰਟੈਕਟ ਹੋਣਾ ਚਾਹੀਦਾ ਹੈਗਾ। 2000 ਤੋਂ ਬਾਅਦ ਜਿਹੜੇ ਬੱਚੇ ਆ ਪੇਰੈਂਟਸ ਤੋਂ ਪਿਛਲੇ ਹਫ਼ਤਿਆਂ ਦੇ ਵਿੱਚ ਸੈਪਰੇਟ ਕੀਤੇ ਗਏ ਆ ਤੇ ਕਈ ਤਾਂ ਕਹਿੰਦੇ ਭਈ ਹੰਡਰਡਸ ਆਫ ਮਾਈਲਸ ਅਵੇ, ਕੋਈ ਪੇਰੈਂਟ ਕੋਈ ਕੈਲੀਫੋਰਨੀਆ 'ਚ, ਬੱਚਾ ਕੋਈ ਨਿਊਯਾਰਕ ਸਾਈਡ ਇੱਦਾਂ ਕੀਤੇ ਗਏ ਹੈਗੇ ਆ। ਇਹ ਲਾਸੂਟ ਜਿਹੜਾ 7 ਸਾਲਾਂ ਦੀ ਇੱਕ ਜਿਹੜੀ ਬੱਚੀ ਆ ਜਿਸ ਨੂੰ ਆਪਣੀ ਮਦਰ ਤੋਂ ਜਿਹੜਾ ਸੈਪਰੇਟ ਕੀਤਾ ਗਿਆ ਸੀ ਬ੍ਰਾਜ਼ੀਲੀਅਨ ਮਦਰ ਤੋਂ, ਉਹਦੇ ਸੰਬੰਧ ਦੇ ਵਿੱਚ ਇਹ ਲਾਸੂਟ ਹੋਇਆ ਸੀ। ਜੀ ਸੋ ਇਹ ਜਿਹੜਾ ਆ ਕਿਉਂਕਿ ਲਾਸੂਟ ਤਾਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ, ਪਰ ਉਸ ਤੋਂ ਪਹਿਲਾਂ ਹੀ ਕਾਫੀ ਜਿਹੜਾ ਪ੍ਰੈਸ਼ਰ ਆ ਉਹ ਸਰਕਾਰ ਦੇ ਉੱਤੇ ਵੀ ਬਣਾ ਦਿੱਤਾ ਗਿਆ ਸੀ, ਜਿਸ ਦੇ ਚੱਲਦਿਆਂ ਰਾਸ਼ਟਰਪਤੀ ਟਰੰਪ ਉਹਨਾਂ ਨੇ ਜਿਹੜਾ ਇਹ ਆਲਰੇਡੀ ਐਗਜ਼ੀਕਿਊਟਿਵ ਆਰਡਰ ਜਾਰੀ ਕਰ ਦਿੱਤਾ ਸੀਗਾ ਵੀ ਇਹਨਾਂ ਬੱਚਿਆਂ ਨੂੰ ਜਿਹੜਾ ਅਲੱਗ ਨਹੀਂ ਕੀਤਾ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ, ਬਸ਼ਰਤੇ ਅਸੀਂ ਉਹਨਾਂ ਨੂੰ ਮਿਲਾ ਦੇਵਾਂਗੇ ਜਿਹੜੇ ਆਪਣੇ ਆਪ ਡਿਪੋਰਟ ਹੋਣ ਦੇ ਲਈ ਰਾਜੀ ਹੋਣਗੇ। ਸੋ ਉਹਦੇ ਵਿੱਚ ਕੁਛ ਨਾ ਕੁਛ ਕੰਡੀਸ਼ਨ ਸੀਗੀਆਂ, ਪਰ ਹੁਣ ਜਿਹੜੇ ਫੈਡਰਲ ਜੱਜ ਦੇ ਦੁਆਰਾ ਫੈਸਲਾ ਸੁਣਾ ਦਿੱਤਾ ਗਿਆ ਆ ਉਹ ਹੁਣ ਦੇਖਦੇ ਹਾਂ ਕਿਸ ਤਰੀਕੇ ਨਾਲ ਬਣੂਗਾ। ਕਹਿੰਦੇ 2000 ਤੋਂ ਵੱਧ ਜਿਹੜੇ ਮਾਈਗਰੈਂਟ ਬੱਚੇ ਆ ਉਹ ਆਪਣੇ ਪਰਿਵਾਰਾਂ ਦੇ ਨਾਲੋਂ ਆਪਣੇ ਪੇਰੈਂਟਸ ਦੇ ਨਾਲੋਂ ਇਸ ਟਾਈਮ
ਵੱਖਰੇ ਰਹਿ ਰਹੇ ਆ। ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ, ਕਈ 100 ਮੀਲ ਜਿਹੜੇ ਦੂਰ ਆ ਉਹ ਡਿਟੇਨ ਕਰਕੇ ਰੱਖੇ ਹੋਏ ਨੇ ਜੀ। ਤੇ ਦੂਸਰੇ ਪਾਸੇ ਜੇ ਆਈਸ ਵਾਲਿਆਂ ਦੀ ਗੱਲ ਕਰੀਏ, ਆਈਸ ਵਾਲੇ ਜਿਹੜੇ ਆ ਪੂਰਾ ਪੰਜਾਬ ਪੁਲਿਸ ਵਾਲਾ ਮਾਹੌਲ ਉਹਨਾਂ ਨੇ ਬਣਾ ਕੇ ਰੱਖਿਆ। ਕਹਿੰਦੇ ਵੀ ਕੱਲ 2 ਜਿਹੜੇ ਵਕੀਲ ਹੈਗੇ ਆ, ਇੱਕ ਐਂਡਰੀਆ ਮਾਰਟੀਨਸ ਤੇ ਦੂਜੀ ਮੈਗਨ ਗਲੀਸੀਆ, ਇਹ ਜਿਹੜੇ ਦੋਨੋਂ ਹੀ ਇਮੀਗ੍ਰੇਸ਼ਨ ਲਾਇਰ ਜਿਹੜੀਆਂ ਲੇਡੀਜ਼ ਕੈਂਸਰ ਦੇ ਵਿੱਚ ਸੀਗੀਆਂ, ਉਹ ਇੱਕ ਆਪਣਾ ਕਲਾਇੰਟ ਜਿਹੜਾ ਉਹਨਾਂ ਦਾ ਸੀ, ਉਹ ਪ੍ਰੈਗਨੈਂਟ ਮਦਰ ਜਿਹੜੀ ਹੈਗੀ ਆ, ਤੇ ਉਹਨੂੰ ਡਿਪੋਰਟ ਕਰਨਾ ਸੀ, ਤੇ ਨਾਲ ਹੀ ਉਹਦਾ ਜਿਹੜਾ 3 ਸਾਲਾਂ ਦਾ ਬੱਚਾ ਸੀ, ਹੌਂਡਰਾਸ ਨੂੰ ਉਹਨਾਂ ਨੇ, ਹੌਂਡਰਾਸ ਜਿਹੜੀ ਕੰਟਰੀ ਆ ਉੱਥੇ ਡਿਪੋਰਟ ਕਰਨਾ ਸੀ। ਜਦੋਂ ਉਹ ਉੱਥੇ ਸੈਂਟਰ ਦੇ ਵਿੱਚ ਗਏ ਤੇ ਕਹਿੰਦੇ ਵੀ ਉਹਨਾਂ ਨੂੰ ਜਿਹੜਾ ਆ ਆਈਸ ਦੇ ਏਜੰਟ ਵੱਲੋਂ ਪੁੱਛ ਕੀਤਾ ਗਿਆ, ਤੇ ਗਰਾਊਂਡ ਤੇ ਜਿਹੜਾ ਪੁੱਛ ਕੀਤਾ ਗਿਆ ਹੈਗਾ। ਤੇ ਵਾਸ਼ਿੰਗਟਨ ਪੋਸਟ ਦੀ ਨਿਊਜ਼ ਦੇ ਮੁਤਾਬਕ ਇਹਦਾ ਵੀ ਜਿਹੜਾ ਹੁਣ ਕਾਫੀ ਰੌਲਾ ਪੈ ਰਿਹਾ ਵੀ ਇਹ ਦੇਖੋ ਵੀ ਜਿਹੜੇ ਵਕੀਲ ਆ, ਵਕੀਲਾਂ ਦੇ ਨਾਲ ਵੀ ਇੱਦਾਂ ਦਾ ਜਿਹੜਾ ਵਰਤਾਰਾ ਹੋ ਰਿਹਾ, ਤੇ ਜਿਹੜੇ ਆਮ ਲੋਕ ਜਿਹੜੇ ਫੜੇ ਗਏ ਆ ਉਹਨਾਂ ਦੇ ਨਾਲ ਜਿਹੜਾ ਕੀ ਹੁੰਦਾ ਹੋਊਗਾ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਕੱਲ੍ਹ ਜਿੱਦਾਂ ਆਪਾਂ ਨੂੰ ਪਤਾ ਹੈ ਵੀ ਪ੍ਰਾਇਮਰੀਜ਼ ਤਾਂ ਜਿਹੜੀਆਂ ਚੱਲ ਹੀ ਰਹੀਆਂ ਸੀ, ਓਕਲਾਹੋਮਾ ਦੇ ਵਿੱਚ ਇੱਕ ਹੋਰ ਮੇਜਰ ਜਿਹੜਾ ਉਹ ਆਇਆ ਸੀਗਾ, ਉਹ ਸੀਗਾ ਮੈਡੀਕਲ ਮੈਰੀਜੁਆਨਾ, ਜਿਹੜੀ ਮੈਡੀਕਲ ਕੈਨੇਬਸ ਹੈਗੀ ਆ ਉਸ ਨੂੰ ਲੀਗਲਾਈਜ਼ ਕਰਨ ਦੇ ਲਈ। ਕਹਿੰਦੇ ਓਕਲਾਹੋਮਾ ਦੇ ਵਿੱਚ ਜਿਹੜੇ ਮੈਡੀਕਲ ਕੈਨੇਬਸ ਦੇ ਐਡਵੋਕੇਟ ਆ, ਉਹਨਾਂ ਦਾ ਜਿਹੜਾ ਕਹਿ ਰਿਹਾ ਵੀ ਇਹ ਲੀਗਲ ਹੋਣੀ ਚਾਹੀਦੀ, ਉਹਨਾਂ ਦੇ ਲਈ ਵੱਡੀ ਜਿੱਤ ਜਿਹੜੀ ਉਹ ਆਈ ਆ। ਤੇ ਵੋਟਰਸ ਨੇ ਓਕਲਾਹੋਮਾ ਦੇ ਵਿੱਚ ਕੱਲ੍ਹ ਮੈਡੀਕਲ ਮੈਰੀਜੁਆਨਾ ਆ ਉਸ ਨੂੰ ਲੀਗਲ ਕਰ ਦਿੱਤਾ ਹੈ, ਉਸ ਨੂੰ ਕਾਨੂੰਨੀ ਤੌਰ ਦੇ ਉੱਤੇ ਹੁਣ ਅਲਾਓ ਕਰ ਦਿੱਤਾ ਆ। USA ਦੇ ਵਿੱਚ 30ਵਾਂ ਸੂਬਾ ਜਿਹੜਾ ਇਸ ਟਾਈਮ 30th ਜਿਹੜੀ ਸਟੇਟ ਆ ਇਹ ਬਣ ਚੁੱਕੀ ਆ, ਜਿਨ੍ਹਾਂ ਨੇ ਮੈਡੀਸਿਨਲ ਪਰਪਜ਼ਸ ਦੇ ਲਈ ਜਿਹੜੀ ਮੈਰੀਜੁਆਨਾ ਆ ਉਸ ਨੂੰ ਲੀਗਲ ਕਰ ਦਿੱਤਾ ਆ। ਇਹ ਉੱਥੇ ਇੱਕ ਹਿਸਾਬ ਦੇ ਨਾਲ ਕਹਿੰਦੇ ਆ ਓਕਲਾਹੋਮਾ ਸਟੇਟ ਕੁਐਸਚਨ 788 ਦੇ ਵਜੋਂ ਬੈਲਟ ਦੇ ਉੱਤੇ ਜਿਹੜਾ ਆਇਆ ਸੀ ਵੀ 18 ਸਾਲ ਤੇ ਉਸ ਤੋਂ ਵੱਧ ਉਮਰ ਦੇ ਜਿਹੜੇ ਲੋਕ ਆ ਉਹ ਮੈਡੀਕਲ ਮੈਰੀਜੁਆਨਾ ਜਿਹੜਾ ਲਾਇਸੈਂਸ ਆ ਉਹ ਲੈ ਸਕਦੇ ਨੇ, ਬਸ਼ਰਤੇ ਇੱਕ ਬੋਰਡ ਸਰਟੀਫਾਈਡ ਫਿਜ਼ੀਸ਼ੀਅਨ ਦੇ ਜਿਹੜਾ ਆ ਕਾਰਡ ਆ ਉਹਨਾਂ ਦਾ ਬਣਿਆ ਹੋਵੇ। ਸੋ ਤੇ ਕਹਿੰਦੇ ਜਿਹੜੇ ਮਾਈਨਰਸ ਆ ਉਹ ਵੀ ਲੈ ਸਕਦੇ ਨੇ, ਪਰ ਉਹਦੇ ਲਈ ਉਹਨਾਂ ਨੂੰ 2 ਫਿਜ਼ੀਸ਼ੀਅਨਸ ਤੇ ਨਾਲ ਪੇਰੈਂਟ ਜਾਂ ਲੀਗਲ ਗਾਰਡੀਅਨ ਆ ਉਹਨਾਂ ਦਾ ਅਪਰੂਵਲ ਜਿਹੜਾ ਆ ਉਸ ਦੇ ਲਈ ਚਾਹੀਦਾ ਹੋਊਗਾ। ਸੋ ਇਹ ਜਿਹੜੇ ਕਹਿੰਦੇ ਆ ਵੀ 56% ਲੋਕਾਂ ਨੇ ਇਸ ਦੇ ਹੱਕ ਦੇ ਵਿੱਚ ਜਿਹੜੀ ਆ ਉਹ ਵੋਟ ਪਾਈ, ਤੇ 43% ਜਿਹੜੇ ਓਕਲਾਹੋਮਾ ਦੇ ਜਿਹੜੇ ਵੋਟਰਸ ਆ ਉਹ ਇਸ ਦੇ ਅਗੇਂਸਟ ਸੀਗੇ। ਸੋ ਆਪਾਂ ਜੇ ਹੁਣ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ 30 ਸੂਬੇ ਦੇ ਵਿੱਚ ਜਿਹੜੀ ਮੈਡੀਸਿਨਲ ਮੈਰੀਜੁਆਨਾ ਜਿਹੜੀ ਆ ਉਹ ਲੀਗਲ ਜਿਹੜੀ ਆ ਉਹ ਹੋ ਚੁੱਕੀ ਆ। ਤੇ ਇਕੱਲਾ ਇਹੀ ਨਹੀਂ, ਜਿਹੜੀ ਕਈ ਜਗ੍ਹਾ ਦੇ ਉੱਤੇ ਤਾਂ ਜਿਹੜੀ ਰੀਕ੍ਰੀਏਸ਼ਨਲ ਜਾਂ ਇੱਕ ਹਿਸਾਬ ਦੇ ਨਾਲ ਪੱਕੇ ਤੌਰ ਦੇ ਉੱਤੇ ਜਿਹੜੀ ਮੈਰੀਜੁਆਨਾ ਆ ਉਹ ਲੀਗਲ ਹੋਈ ਚੁੱਕੀ ਆ। ਵੈਸਟ ਕੋਸਟ ਤਾਂ ਆਲਮੋਸਟ ਸਾਰਾ ਹੀ ਜਿਹੜਾ ਉਹ ਲੀਗਲ ਹੋ ਚੁੱਕਾ ਹੈ। ਬਿਲਕੁਲ, ਬਹੁਤ ਮੁਲਕਾਂ ਨੇ ਵੀ ਆਲਰੇਡੀ ਕਰਤੀ ਹੈ, ਕੈਨੇਡਾ ਨੇ ਲੀਗਲੀ ਪੂਰੇ ਹਾਊਸ ਦੇ ਵਿੱਚ ਉਹਨਾਂ ਦੇ ਅਪਰੂਵ ਹੋ ਗਿਆ ਹੀ ਆ ਜੀ। ਤੇ ਸਾਡਾ ਸਮਾਂ ਹੋ ਗਿਆ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਫਿਰ ਆਪਾਂ ਜਿਹੜੀਆਂ ਖਬਰਾਂ ਆ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ, ਪਲੱਸ ਆਈਸ ਦੇ ਨਵੇਂ ਚੀਫ ਆ ਰਹੇ ਹੈਗੇ ਆ, ਉਹਨਾਂ ਦੇ ਕੀ ਬੈਕਗਰਾਊਂਡ ਆ ਉਹਨਾਂ ਦੇ ਬਾਰੇ ਆਪਾਂ ਡਿਸਕਸ ਕਰਾਂਗੇ। ਸੋ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਤੇ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ। ਬਿਲਕੁਲ। ਤੇ ਜਿਹੜਾ ਕੰਪਰੋਮਾਈਜ਼ ਬਿੱਲ ਆ ਉਹ ਅੱਜ ਸਦਨ ਦੇ ਵਿੱਚ, ਹਾਊਸ ਦੇ ਵਿੱਚ ਜਿਹੜਾ ਉਹ ਪੇਸ਼ ਕੀਤਾ ਜਾ ਸਕਦਾ ਆ, ਉਸ ਉੱਤੇ ਵੀ ਆਪਾਂ ਚਰਚਾ ਕਰਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916-393-1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500।
ਜੇਕਰ ਤੁਸੀਂ ਸੈਕਰਾਮੈਂਟੋ ਜਾਂ ਉਸ ਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਘਰ ਵੇਚਣਾ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਸੇਲਜ਼ਮੈਨ ਬਲਬੀਰ ਸਿੰਘ ਸਿੱਧੂ ਹੁਣਾਂ ਨੂੰ। ਨੰਬਰ 916 283 1036 916 283 1036 ਜਾਂ ਮੈਕ ਜੇ ਮੈਕਬੈਥ ਰਿਐਲਿਟੀ ਵਾਲਿਆਂ ਨੂੰ 916 391 4116 916 391 4116। ਲਾਇਸੈਂਸ ਨੰਬਰ 0202000049। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਤੇ ਕੰਮਕਾਰ ਦੀ ਐਡ ਲਈ ਸੰਪਰਕ 408 722 7698 408 722 7698। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ, ਅਤੇ ਇਹਨਾਂ ਦੀ ਨਵੀਂ ਬ੍ਰਾਂਚ ਦੀ ਗ੍ਰੈਂਡ ਓਪਨਿੰਗ ਦਿਨ ਬੁੱਧਵਾਰ 13 ਜੂਨ ਨੂੰ 1013 ਰੈਲ ਸਟਰੀਟ ਫਾਲਸਮ ਵਿਖੇ ਹੋਣ ਜਾ ਰਹੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580, ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। हाँ जी, मैं हाँ राज गो सैटेलाइट सिटी तो ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫॉर ਯੂ, PTC ਫॉर ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 530 770 1192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ਹਾਈਵੇ I-5 ਦੇ ਉੱਤੇ ਲੈਥਰੋਪ ਦੇ ਨਜ਼ਦੀਕ ਟੈਸਲਾ ਦੀ ਬਿਲਡਿੰਗ ਦੇ ਪਿੱਛੇ 1500 ਸਕੁਅਰ ਫਿੱਟ ਦਾ ਵੇਅਰ ਹਾਊਸ, ਜਿਸ ਵਿੱਚ 3 ਆਫਿਸ ਤਿਆਰ ਹਨ, ਰੈਂਟ ਲਈ ਮੌਜੂਦ ਹੈ। ਇਸ ਨੂੰ ਵੇਅਰ ਹਾਊਸ ਜਾਂ ਆਫਿਸ ਦੀ ਬਿਲਡਿੰਗ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ। ਹੋਰ ਜਾਣਕਾਰੀ ਲਈ ਕਾਲ 510 377 5320 510 377 5320। ASL ਫਿਊਲ ਕਾਰਡਸ ਟਰੱਕਰਸ ਲਈ ਡੀਜ਼ਲ ਤੇ ਡਾਲਰ ਬਚਾਉਣ ਦਾ ਜਨੂਨ ਰੱਖਦੇ ਹਨ। ਇਹਨਾਂ ਦੇ ਫਿਊਲ ਕਾਰਡਸ ਵਰਤਣ ਨਾਲ ਤੁਸੀਂ ਡਾਲਰ ਆਪਣੀ ਜੇਬਾਂ ਵਿੱਚ ਜਾਂਦੇ ਦੇਖੋਗੇ। ASL ਫਿਊਲ ਕਾਰਡਸ ਵਾਲੇ ਵਚਨਬੱਧ ਨੇ ਕਿ ਤੁਹਾਨੂੰ ਪੂਰੇ ਨਾਰਥ ਅਮਰੀਕਾ ਵਿੱਚ ਸਸਤਾ ਡੀਜ਼ਲ ਦਿਵਾਉਣਗੇ। ASL ਦੇ ਫਿਊਲ ਕਾਰਡਸ ਵਰਤਣ ਤੇ 25 ਸੈਂਟ ਪਰ ਗੈਲਨ ਤੱਕ ਡੀਜ਼ਲ ਤੇ ਡਿਸਕਾਊਂਟ ਮਿਲ ਸਕਦਾ ਹੈ। ਕੋਈ ਲੁਕੀ ਹੋਈ ਫੀਸ ਨਹੀਂ। ਹੋਰ ਜਾਣਕਾਰੀ ਲਈ ਕਾਲ 313-319-0290 313 319 290 313-319-0290। ਟਰੱਕਿੰਗ ਇੰਡਸਟਰੀ ਨਾਲ ਜੁੜੇ ਸਾਰੇ ਪੰਜਾਬੀਆਂ ਵੱਲੋਂ ਮਿਲ ਕੇ ਬਣਾਈ ਗਈ ਨਾਰਥ ਅਮਰੀਕਨ ਪੰਜਾਬੀ ਟਰੱਕਿੰਗ ਐਸੋਸੀਏਸ਼ਨ ਨਾਪਟਾ, ਜਿਸ ਦੇ ਮੈਂਬਰ ਬਣਨ ਵਾਲਿਆਂ ਨੂੰ ਕਈ ਸਹੂਲਤਾਂ ਮਿਲਣਗੀਆਂ, ਜਿਨ੍ਹਾਂ ਵਿੱਚ ਫਿਊਲ, ਟਾਇਰ, ਪਾਰਟਸ, ਸੌਫਟਵੇਅਰ, ਪ੍ਰਿੰਟਿੰਗ ਤੇ ਹੋਰ ਕਈ ਚੀਜ਼ਾਂ ਤੇ ਡਿਸਕਾਊਂਟ ਮਿਲੂਗਾ। ਨਵੇਂ ਬਣ ਰਹੇ ਅਤੇ ਬਦਲ ਰਹੇ ਟਰੱਕਿੰਗ ਲਾਜ਼ ਦੇ ਉੱਤੇ ਪੰਜਾਬੀ ਵਿੱਚ ਐਜੂਕੇਸ਼ਨਲ ਸੈਮੀਨਾਰ ਹੋਣਗੇ। ਜਿਹੜੇ ਵੀ ਪੰਜਾਬੀ ਟਰੱਕਿੰਗ ਇੰਡਸਟਰੀ ਨਾਲ ਜੁੜੇ ਹਨ ਉਹ ਨਾਪਟਾ ਦੇ ਮੈਂਬਰ ਜ਼ਰੂਰ ਬਣੋ। ਹੋਰ ਜਾਣਕਾਰੀ ਲਈ ਵਿਜ਼ਿਟ www.gonapta.org ਜਾਂ ਕਾਲ 1877 622 1313 1877 622 1313 gonapta.org। ਸਤਿ ਸ਼੍ਰੀ ਅਕਾਲ, ਮੈਂ ਨੀਰੂ ਬਾਜਵਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਜਿੰਨੇ ਸਰੋਤੇ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤਿਓ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਬਣਾਉਣੀ ਜਿਹੜੀ ਆਪਾਂ ਸ਼ੁਰੂ ਕਰਦੇ ਹਾਂ। ਪਿਟਸਬਰਗ ਈਸਟ ਪਿਟਸਬਰਗ ਦਾ ਇੱਕ ਆਫਿਸਰ ਉਸ ਨੂੰ ਜਿਹੜਾ ਹੈ ਹੁਣ ਕ੍ਰਿਮੀਨਲ ਹੋਮਿਸਾਈਡ ਦੇ ਜਿਹੜੇ ਚਾਰਜ ਆ ਉਸ ਦੇ ਉੱਤੇ ਲਾਏ ਆ। ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਜਿਹੜਾ ਪਿਟਸਬਰਗ ਪੁਲਿਸ ਆਫਿਸਰ ਮਾਈਕਲ ਰੋਜ਼ਫੈਲਡ ਉਸ ਦੇ ਉੱਤੇ ਦੋਸ਼ ਆ ਵੀ ਉਸਨੇ 17 ਸਾਲਾਂ ਦਾ ਐਂਟਵਾਨ ਰੋਜ਼ ਜੂਨੀਅਰ ਉਸ ਨੂੰ ਜਿਹੜਾ ਜੂਨ 19 ਨੂੰ ਜਿਹੜੀ ਆ ਉਹ ਗੋਲੀ ਮਾਰ ਕੇ ਜਿਸ ਦੀ ਹੱਤਿਆ ਕਰ ਦਿੱਤੀ ਸੀ ਉਸ ਦੇ ਉੱਤੇ ਹੁਣ ਕ੍ਰਿਮੀਨਲ ਹੋਮਿਸਾਈਡ ਦੇ ਚਾਰਜ ਲਾਏ ਗਏ ਆ। ਜਿਹੜਾ ਰੋਜ਼ਫੈਲਡ ਹੈਗਾ ਆ ਅਫਸਰ ਉਸਨੇ ਕਿਹਾ ਸੀਗਾ ਵੀ ਉਹ ਇੱਕ ਟ੍ਰੈਫਿਕ ਸਟਾਪ ਜਿਹੜਾ ਕਰ ਰਿਹਾ ਸੀ ਤੇ ਉਸ ਦੀ ਗੱਡੀ ਨੂੰ ਜਿਹੜੇ ਐਂਟਵਾਨ ਰੋਜ਼ ਦੀ ਗੱਡੀ ਨੂੰ ਰੋਕਿਆ ਕਹਿੰਦੇ ਕਿਉਂਕਿ ਉਹਨੂੰ ਸ਼ੱਕ ਸੀਗਾ ਵੀ ਉੱਦਾਂ ਦੀ ਗੱਡੀ ਆ ਜਿਹੜੀ ਬੀਤੀ ਰਾਤ ਡਰਾਈਵ ਬਾਈ ਸ਼ੂਟਿੰਗ ਦੇ ਲਈ ਵਰਤੀ ਗਈ ਆ। ਪਰ ਕਹਿੰਦੇ ਵੀ ਉਸਨੇ ਡਰਾਈਵਰ ਨੂੰ ਬਾਹਰ ਆਉਣ ਦੇ ਲਈ ਆਖਿਆ ਤੇ ਥੱਲੇ ਲੰਮੇ ਪੈਣ ਦੇ ਲਈ ਆਖਿਆ ਤੇ ਉਸ ਤੋਂ ਬਾਅਦ ਦੇ ਵਿੱਚ ਅਚਾਨਕ ਜਿਹੜਾ ਕਹਿੰਦੇ ਆ ਵੀ ਜਿਹੜਾ ਰੋਜ਼ ਆ ਜਿਸ ਦੀ ਮੌਤ ਹੋਈ ਆ ਉਸਨੇ ਕਹਿੰਦਾ ਆਪਣਾ ਹੱਥ ਆ ਉਸਦੇ ਵੱਲ ਕੀਤਾ ਤੇ ਉਸਦੇ ਚੱਲਦਿਆਂ ਇੱਦਾਂ ਲੱਗਾ ਵੀ ਉਹ ਉਹਦੀ ਬੰਦੂਕ ਫੜਨ ਲੱਗਾ ਕਿ ਪਤਾ ਨਹੀਂ ਕੀ ਕਰਨ ਲੱਗਾ ਆ ਤੇ ਉਸਨੇ ਉਸਨੂੰ ਉੱਥੇ ਗੋਲੀ ਮਾਰ ਦਿੱਤੀ। ਪਰ ਉਦੋਂ ਦੇ ਜਿਹੜੇ ਉੱਥੇ ਹੋਰ ਚਸ਼ਮਦੀਦ ਗਵਾਹ ਮੌਜੂਦ ਸੀ ਉਹਨਾਂ ਨੇ ਕਿਹਾ ਵੀ ਐਂਟਵਾਨ ਰੋਜ਼ ਆ ਉਸਨੇ ਇਸ ਤਰੀਕੇ ਦਾ ਕੁਛ ਵੀ ਜਿਹੜਾ ਨਹੀਂ ਕੀਤਾ ਤੇ ਅਚਾਨਕ ਹੀ ਇਸ ਜਿਹੜੇ ਅਫਸਰ ਨੇ ਜਿਹੜਾ ਕਿ ਜਿਹੜਾ ਕੋਕੇਜੀਅਨ ਮੂਲ ਦਾ ਚਿੱਟੇ ਮੂਲ ਦਾ ਆ ਉਸਨੇ ਇਸ ਜਿਹੜੇ ਬਲੈਕ ਟੀਨੇਜਰ ਆ ਉਸ ਨੂੰ ਗੋਲੀ ਮਾਰ ਕੇ ਜਿਹੜਾ ਉੱਥੇ ਮਾਰ ਦਿੱਤਾ ਸੀ। ਸੋ ਹੁਣ ਇਹ ਕੇਸ ਜਿਹੜਾ ਆ ਅਦਾਲਤ ਦੇ ਵਿੱਚ ਚੱਲੇਗਾ ਤੇ ਇਸ ਦੇ ਉੱਤੇ ਹੁਣ ਕ੍ਰਿਮੀਨਲ ਹੋਮਿਸਾਈਡ ਦੇ ਜਿਹੜੇ ਚਾਰਜਿਸ ਆ ਉਹ ਲਾਏ ਗਏ ਨੇ ਜੀ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਜੇ ਇਹ ਬਲੂਮਬਰਗਸ ਵੱਲੋਂ ਆ ਰਹੀ ਹੈ ਕਹਿੰਦੇ ਜੇ ਕਾਂਗਰਸ ਚਾਹੇ ਤਾਂ ਉਹ ਜਿਹੜੀ ਆ ਇਲੀਗਲ ਇਮੀਗ੍ਰੇਸ਼ਨ ਨੂੰ ਰੋਕ ਸਕਦੀ ਹੈਗੀ ਆ। ਕਹਿੰਦੇ ਵੀ ਸਾਰਿਆਂ ਲਈ ਉਹਨਾਂ ਨੂੰ ਵੈਰੀਫਾਈ ਸਿਸਟਮ ਜਿਹੜਾ ਆ ਉਹ ਮੈਂਡੇਟਰੀ ਕਰਨਾ ਪਊਗਾ ਤਾਂ ਕਿ ਜਿਹੜੇ ਅਮਰੀਕਨ ਵਰਕਰਸ ਆ ਉਹਨਾਂ ਨੂੰ ਜਿਹੜੀ ਜੌਬ ਮਿਲ ਸਕੇ ਤੇ ਜਿਹੜਾ ਕਿਸੇ ਤਰ੍ਹਾਂ ਦਾ ਵੀ ਜਿਹੜਾ ਫਰਾਡ ਹੁੰਦਾ ਆ ਉਹ ਬੰਦ ਹੋ ਸਕੇ। 1986 ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਰਿਫਾਰਮ ਐਂਡ ਕੰਟਰੋਲ ਐਕਟ ਤਿਆਰ ਕੀਤਾ ਗਿਆ ਸੀ ਜਦੋਂ ਬਹੁਤ ਸਾਰੇ ਲੋਕ ਖੇਤਾਂ ਵਾਲਿਆਂ ਪੇਪਰਾਂ 'ਚ ਵੀ ਪੱਕੇ ਹੋਏ ਸੀ। ਉਹਨਾਂ ਦਾ ਮੇਨ ਮਕਸਦ ਇਹੀ ਸੀ ਵੀ ਹੁਣ ਜਿਹੜੀ ਆ ਇਲੀਗਲ ਇਮੀਗ੍ਰੇਸ਼ਨ ਆ ਉਹ ਇੱਕ ਤਰ੍ਹਾਂ ਨਾਲ ਬੰਦ ਹੋਊਗੀ। ਪਰ ਉਹ ਕਹਿੰਦੇ ਵੀ ਕੋਈ ਵੀ ਇਹਦੇ ਉੱਤੇ ਜਿਹੜਾ ਐਮਨਿਸਟੀ ਹੋਈ ਸੀ ਉਹ 32 ਸਾਲ ਹੋ ਚੱਲੇ ਆ ਤੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਅਸਰ ਨਹੀਂ ਪਿਆ। ਪਰ ਕੁਛ ਕੁ ਸਟੇਟਾਂ ਨੇ ਜਿੱਦਾਂ ਮੈਂਡੇਟਰੀ ਕਰ ਦਿੱਤਾ, ਜਿੱਦਾਂ ਕਹਿੰਦੇ ਐਰੀਜ਼ੋਨਾ ਹੈਗੀ ਆ। ਐਰੀਜ਼ੋਨਾ ਦੇ ਵਿੱਚ ਉਹਨਾਂ ਨੇ ਇੱਕ ਐਕਟ ਆਪਣੇ ਵੱਲੋਂ ਤਿਆਰ ਕੀਤਾ ਸੀ ਜਿਹਦੇ ਵਿੱਚ ਲੀਗਲ ਐਰੀਜ਼ੋਨਾ ਵਰਕਰਸ ਐਕਟ ਆ। ਉਹਦੇ ਮੁਤਾਬਕ ਹਰ ਇੱਕ ਇੰਪਲਾਇਰ ਜਿਹੜਾ ਚਾਹੇ ਕੋਈ ਨਿੱਕੇ ਜਿਹੇ ਸਟੋਰ ਵਾਲਾ, ਚਾਹੇ ਕੋਈ ਬਿਊਟੀ ਸ਼ਾਪ ਆ, ਚਾਹੇ ਕੋਈ ਵੱਡਾ ਇੰਪਲਾਈ ਆ, ਉਹਨਾਂ ਨੂੰ ਵੈਰੀਫਾਈ ਕਰਨਾ ਪਏਗਾ ਵੀ ਜਿਹੜਾ ਉਹਨਾਂ ਦਾ ਇੰਪਲਾਈ ਹੈਗਾ ਉਹ ਲੀਗਲ ਆ ਜਾਂ ਨਹੀਂ ਹੈਗਾ। ਤੇ ਇਹ ਉਹਨਾਂ ਨੇ ਜਿਹੜਾ ਆ 2008 ਦੇ ਵਿੱਚ ਇੰਪਲੀਮੈਂਟ ਕੀਤਾ ਸੀ। ਕਹਿੰਦੇ ਪਈ 1 ਸਾਲ ਦੇ ਵਿੱਚ ਜਿਹੜੇ ਆ 50% ਤੋਂ ਵੱਧ ਜਿਹੜੀ ਅਨਲਾਫੁਲ ਜਿਹੜੇ ਇਮੀਗ੍ਰੇਸ਼ਨ ਆ ਉਹ ਉੱਥੇ ਖਤਮ ਹੋ ਗਈ ਸੀ। ਬਹੁਤ ਸਾਰੇ ਲੋਕ ਜਿਹੜੀਆਂ ਆ ਉਹਨਾਂ ਸਟੇਟਾਂ ਤੋਂ ਜਿਹੜੀਆਂ ਦੂਜੀਆਂ ਸਟੇਟਾਂ ਨੂੰ ਮੂਵ ਹੋ ਗਿਆ ਜਿੱਥੇ ਵੈਰੀਫਾਈ ਨਹੀਂ ਹੁੰਦੀ ਹੈਗੀ। ਸੋ ਵੈਰੀਫਾਈ ਦੇ ਨਾਲ ਕਹਿੰਦੇ ਵੀ ਬਹੁਤ ਛੇਤੀ ਜਿਹੜਾ ਆ ਇਲੀਗਲ ਇਮੀਗ੍ਰੇਸ਼ਨ ਦਾ ਜਿਹੜਾ ਕੰਮ ਰੁਕ ਸਕਦਾ ਹੈਗਾ। ਬਿਲਕੁਲ ਕਹਿੰਦੇ ਵੈਰੀਫਾਈ ਸਿਸਟਮ ਨੂੰ ਜਿਹੜੇ ਮੈਜੋਰਟੀ ਆਫ ਦਾ ਵੋਟਰਸ ਆ ਉਸ ਦੀ ਸਪੋਰਟ ਜਿਹੜੀ ਪ੍ਰਾਪਤ ਹੈਗੀ ਹੈ। ਕਹਿੰਦੇ 82% ਲੋਕ ਤੇ ਜਿਨ੍ਹਾਂ ਵਿੱਚ ਕਈ ਬਿਜ਼ਨਸ ਤੇ ਜਿਹੜੇ ਖਾਸ ਕਰਕੇ ਕਹਿੰਦੇ ਉਹ ਬਿਜ਼ਨਸ ਜਿਹੜੇ ਲਾਅ ਨੂੰ ਫੋਲੋ ਕਰਦੇ ਨੇ ਤੇ ਲੀਗਲੀ ਇੰਪਲੋਈ ਕਰਦੇ ਨੇ ਵਰਕਫੋਰਸ ਨੂੰ, ਉਹ ਇਸ ਦੇ ਹੱਕ ਦੇ ਵਿੱਚ ਹੈਗੇ ਆ ਤੇ ਕਹਿੰਦੇ ਉਹ ਚਾਹੁੰਦੇ ਆ ਵੀ ਇਸ ਨੂੰ ਇੰਪਲੀਮੈਂਟ ਜਿਹੜਾ ਆ ਉਹ ਕੀਤਾ ਜਾਵੇ। ਤੇ 1/3 ਜਿਹੜੇ ਇੰਪਲੋਇਰਸ ਆ ਉਹ ਵੋਲੰਟਰਲੀ ਵੈਰੀਫਾਈ ਜਿਹੜਾ ਪ੍ਰੋਗਰਾਮ ਆ ਉਹ ਯੂਜ਼ ਕਰ ਰਹੇ ਆ ਤੇ ਕਹਿੰਦੇ 1500 ਤੋਂ ਵੱਧ ਜਿਹੜੇ ਇੰਪਲੋਇਰਸ ਆ ਉਹਨਾਂ ਨੇ ਵੈਰੀਫਾਈ ਹਰ ਹਫਤੇ ਜਿਹੜਾ ਆ ਉਹ ਉਸ ਨੂੰ ਇੰਪਲੀਮੈਂਟ ਕਰਨਾ ਜਿਹੜਾ ਉਹਨਾਂ ਨੇ ਸਾਈਨ ਅਪ ਕਰਨਾ ਜਿਹੜਾ ਉਹ ਸ਼ੁਰੂ ਕੀਤਾ ਹੋਇਆ ਆ। ਸੋ ਕਹਿੰਦੇ ਵੀ ਜਿੱਦਾਂ ਤੁਸੀਂ ਦੱਸਿਆ ਵੀ ਜਿਹੜਾ ਇਸ ਓਪੀਨੀਅਨ ਆਰਟੀਕਲ ਦੇ ਮੁਤਾਬਕ ਜਿਹੜਾ ਕਿਹਾ ਜਾ ਰਿਹਾ ਆ ਵੀ ਜੇ ਕਾਂਗਰਸ ਚਾਹੇ ਤਾਂ ਉਹਨਾਂ ਦੇ ਕੋਲ ਇੱਕ ਜਿਹੜਾ ਹਥਿਆਰ ਹੈਗਾ ਤੇ ਜਿਹੜੀ ਰਿਸਰਚ ਸ਼ੋ ਕਰਦੀ ਆ
ਵੀ ਇਹ ਕਾਰਗਰ ਵੀ ਸਾਬਤ ਜਿਹੜਾ ਆ ਉਹ ਹੋਇਆ ਆ। ਖਾਸ ਕਰਕੇ ਜਿਹੜਾ ਆਪਾਂ ਐਰੀਜ਼ੋਨਾ ਦਾ ਬਿੱਲ ਦੀ ਜਿਹੜੀ ਗੱਲ ਕੀਤੀ ਹੈ, ਜਿਹੜਾ ਲੀਗਲ ਵਰਕਫੋਰਸ ਵਾਲੀ ਜਿਹੜੀ ਉੱਥੇ ਉਹਨਾਂ ਨੇ ਗੱਲ ਆਖੀ ਆ E-Verify ਨੂੰ ਵਰਤਦੇ ਹੋਏ। ਸੋ ਇਹ ਹੁਣ ਦੇਖਦੇ ਹਾਂ ਵੀ ਕਾਂਗਰਸ ਕੋਈ ਇਹੋ ਜਿਹੀ ਚੀਜ਼ਾਂ ਦੇ ਉੱਤੇ ਵਰਕਆਊਟ ਕਰੂਗੀ ਕਿ ਦੋਨੋਂ ਪਾਸੇ ਵਾਲੇ ਕਹਿਣਗੇ ਵੀ ਅਸੀਂ ਆਹ ਕਰਨਾ ਹੈ ਤੇ ਅਸੀਂ ਉਹ ਕਰਨਾ ਹੈ, ਤੇ ਕਰਨਾ ਅੰਤ ਦੇ ਵਿੱਚ ਜਿਹੜਾ ਆ ਉਹ ਕੁਛ ਵੀ ਨਹੀਂ ਹੁੰਦਾ। ਵੋਟਾਂ ਦੇ ਨਜ਼ਦੀਕ ਆ ਕੇ ਜਿਹੜੇ ਰੌਲੇ ਰੱਪੇ ਜਿਹੜੇ ਆ ਉਹ ਪੈਂਦੇ ਨੇ ਇਹੋ ਜਿਹੀਆਂ ਪਾਲਿਸੀਜ਼ ਦੇ ਉੱਤੇ, ਫਿਰ ਜਿਹੜਾ ਆ ਕਿਤੇ ਨਾ ਕਿਤੇ ਜ਼ਿਆਦਾ ਹੀ ਜਿਹੜੀ ਆ ਸ਼ਾਂਤੀ ਆ ਉਹ ਮੁੜ ਕੇ ਸਨਾਟਾ ਜਿਹੜਾ ਆ ਉਹ ਛਾ ਜਾਂਦਾ ਹੈ। ਬਿਲਕੁਲ ਕਹਿੰਦੇ ਵੀ E-Verify ਵਾਲਾ ਅਗਰ ਕੰਪਲਸਰੀ ਹੋ ਜਾਏ ਤੇ ਜਿਹੜਾ ਫਾਈਨ ਵਾਲਾ ਉਹਨੂੰ ਇੰਪਲੀਮੈਂਟ ਕਰਨ ਦਾ ਜਿਹੜਾ ਪ੍ਰੋਸੈਸ ਬਿਲਕੁਲ ਸਹੀ ਹੋ ਜਾਏ ਤੇ ਫਿਰ ਜਿਹੜੀ ਆ ਇਲੀਗਲ ਇਮੀਗ੍ਰੇਸ਼ਨ ਬਹੁਤ ਜ਼ਿਆਦਾ ਘਟ ਸਕਦੀ ਹੈਗੀ ਆ। ਤੇ ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਕੁਝ ਕੁ ਮਹੀਨਿਆਂ ਤੋਂ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਜਿਹੜਾ ਆਪਣਾ ਫੋਕਸ ਆ ਹੁਣ EMPLOYERS ਵੱਲ ਕੀਤਾ ਹੋਇਆ ਆ। ਖਾਸ ਕਰਕੇ ਜਿਹੜੇ ਬਿਜ਼ਨੈਸਸ ਹੈਗੇ ਆ ਲੋਕਾਂ ਨੂੰ ਜੌਬ ਦਿੰਦੇ ਹੈਗੇ ਆ, ਉਹਨਾਂ ਨੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇੱਕ ਬਹੁਤ ਵੱਡੀ ਮੀਟ ਫੈਕਟਰੀ ਦੇ ਉੱਤੇ ਛਾਪਾ ਮਾਰਿਆ ਸੀ ਟੈਨਸੀ ਤੇ, ਇੱਕ ਨਰਸਰੀ ਦੇ ਵਿੱਚ ਛਾਪਾ ਮਾਰਿਆ ਸੀ, 7-11 ਸਟੋਰਾਂ ਦੇ ਉੱਤੇ ਛਾਪਾ ਮਾਰਿਆ ਸੀ। ਬਹੁਤ ਸਾਰੇ ਜਿਹੜੇ ਬਿਜ਼ਨੈਸਸ ਆ ਉਹਨਾਂ ਦੇ ਉੱਤੇ ਜਿਹੜੇ ਛਾਪੇ ਮਾਰੇ ਗਏ ਆ। ਸੋ ਜੇ ਉਹਨਾਂ ਨੂੰ ਫਾਈਨ ਹੁੰਦਾ ਹੈਗਾ ਆ ਕਾਫੀ ਵੱਡੀ ਗਿਣਤੀ ਦੇ ਵਿੱਚ, ਤਾਂ ਫਿਰ ਜਿਹੜੇ EMPLOYER ਹੈਗੇ ਆ, ਜਿਹੜੇ ਬਿਜ਼ਨਸ ਓਨਰਸ ਆ, ਉਹ ਕਿਸੇ ਵੀ ਅਨਡਾਕੂਮੈਂਟਡ ਬੰਦੇ ਨੂੰ ਜਿਹੜਾ ਹਾਇਰ ਕਰਨ ਤੋਂ ਝਿਜਕੂਗੇ ਤੇ ਉਹਦੇ ਨਾਲ ਫਿਰ ਜਿਹੜਾ ਮੈਸੇਜ ਆ ਪੂਰੇ ਦੁਨੀਆ 'ਚ ਇਹ ਜਾਊਗਾ ਵੀ ਨਹੀਂ ਜੇ ਜਾਣਾ ਹੈ ਤਾਂ ਲੀਗਲੀ ਉੱਥੇ ਜਾਓ, ਨਹੀਂ ਤਾਂ ਫਿਰ ਕੰਮ ਨਹੀਂ ਮਿਲਣਾ ਤੇ ਔਖਾ ਬਹੁਤ ਹੋਣਾ ਹੈਗਾ। ਤੇ ਫਿਰ ਇੱਕ ਤਰੀਕਾ ਕਹਿੰਦੇ ਬੜਾ ਈਜ਼ੀ ਹੈਗਾ ਕਾਂਗਰਸ ਦੇ ਲਈ। ਇਹ ਬਲੂਮਬਰਗ ਨੇ ਜਿਹੜਾ ਆ ਆਪਣਾ ਇੱਕ ਓਪੀਨੀਅਨ ਆਰਟੀਕਲ ਜਿਹੜਾ ਪੋਲਿਟਿਕਸ ਐਂਡ ਪਾਲਿਸੀ ਤੇ ਲਿਖਿਆ ਹੈਗਾ। ਬਿਲਕੁਲ ਆਪਾਂ ਹੁਣ ਜਿਹੜਾ ਦੇਖ ਰਹੇ ਹਾਂ, ਦੇਖੋ E-Verify ਸਿਸਟਮ ਬੇਸਿਕਲੀ ਉਹ ਚੀਜ਼ ਹੋ ਗਈ ਜਿਹੜਾ ਰਾਈਟ ਨਾਓ ਆਈਸ ਵਾਲੇ ਛਾਪੇ ਮਾਰ ਕੇ I-9 ਫਾਰਮ ਮੰਗਦੇ ਆ ਵੀ ਤੁਸੀਂ ਜਿਹੜਾ ਬੰਦਾ ਇੰਪਲੋਏ ਕੀਤਾ ਆ ਉਹਦਾ ਕੀ ਹੈ ਤੁਹਾਡੇ ਕੋਲ ਪੇਪਰ ਵਰਕ, ਕੀ ਦਸਤਾਵੇਜ਼ ਤੁਹਾਡੇ ਕੋਲ ਜਿਹੜੇ ਮੌਜੂਦ ਆ। ਤੇ ਕਹਿੰਦੇ ਜਿਹੜੇ E-Verify ਇੰਪਲੋਇਰ ਹੁੰਦਾ ਆ ਉਸ ਨੂੰ ਇਹ ਸਾਰਾ ਕੁਝ ਨਾਲ ਦੇ ਨਾਲ ਜਿਹੜੀ ਇਹ ਫੈਡਰਲ ਵੈਬਸਾਈਟ ਆ ਉਸ ਦੇ ਉੱਤੇ ਚਾੜਨਾ ਪੈਂਦਾ ਆ, ਸੋ ਰੱਖਣਾ ਪੈਂਦਾ ਆ। ਸੋ ਫਿਰ ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਇਹ ਵੀ ਆਪਾਂ ਕਹਿ ਸਕਦੇ ਹਾਂ ਵੀ ਜੇ ਸਾਰੇ ਜਾਣੇ E-Verify ਕਰ ਰਹੇ ਹੋਣਗੇ ਤਾਂ ਆਈਸ ਨੂੰ ਇਹ ਕੰਮ ਕਰਨ ਦੇ ਵਿੱਚ ਓਬਵੀਅਸਲੀ ਇੰਨਾ ਜ਼ਿਆਦਾ ਜ਼ੋਰ ਜਿਹੜਾ ਉਹ ਨਹੀਂ ਲਾਉਣਾ ਪਊਗਾ। ਜਿਹੜੀ ਇਹ ਛਾਪੇਮਾਰੀ ਤੋਂ ਹਮੇਸ਼ਾ ਹੀ ਥਰ-ਥਰ ਕੰਬਦੇ ਆ, ਲੋਕ ਡਰਦੇ ਨੇ ਵੀ ਉਹ ਡਰ ਕਿਤੇ ਨਾ ਕਿਤੇ ਜਿਹੜਾ ਆ ਉਹ ਵੀ ਉਹ ਹਟੂਗਾ। ਸੋ ਦੇਖਦੇ ਹਾਂ ਵੀ ਜੇ ਕਰਨਾ ਚਾਹਣ ਤਾਂ ਇਹ ਹੋਊਗਾ ਕਿ ਨਹੀਂ ਹੋਊਗਾ। ਬਾਕੀ ਜਦੋਂ ਇਮੀਗ੍ਰੇਸ਼ਨ ਦੀ ਗੱਲ ਤਾਂ ਚੱਲ ਰਹੀ ਆ, ਇੱਕ ਜਿਹੜਾ ਜਿੱਦਾਂ ਆਪਾਂ ਕਾਂਗਰਸ ਦੀ ਗੱਲ ਕਰ ਰਹੇ ਹਾਂ, ਹੁਣ ਹਾਊਸ ਦੇ ਵਿੱਚ ਇੱਕ ਜਿਹੜਾ ਬਿੱਲ ਹੈ ਇਸ ਟਾਈਮ ਕਹਿੰਦੇ ਆ ਉਹ ਮੌਜੂਦ ਆ ਤੇ ਅੱਜ ਕਹਿੰਦੇ ਆ ਉਸ ਨੂੰ ਪੇਸ਼ ਕੀਤਾ ਜਾ ਸਕਦਾ ਆ, ਜਿਹੜਾ ਇਹ ਕੰਪਰੋਮਾਈਜ਼ ਇਮੀਗ੍ਰੇਸ਼ਨ ਬਿੱਲ ਆ। ਤੇ ਕਹਿੰਦੇ ਅੱਜ ਜਿਹੜੇ ਰਿਪਬਲਿਕਨਸ ਆ ਅੱਜ ਇਹ ਕਿਆਸ ਰਹੀਆਂ ਆ ਵੀ ਇਸ ਦੇ ਉੱਤੇ ਜਿਹੜੀ ਆ ਵੋਟ ਕੀਤੀ ਜਾ ਸਕਦੀ ਆ। ਤੇ ਪਰ ਨਾਲ ਦੇ ਨਾਲ ਇਹ ਵੀ ਜਿਹੜੀ ਕਿਆਸ ਰਹੀਆਂ ਜ਼ਿਆਦੀਆਂ ਪ੍ਰਬਲ ਹੈਗੀਆਂ ਆ ਵੀ ਇਹਦੇ ਪਾਸ ਹੋਣ ਦੇ ਚਾਂਸ ਨਾ ਮਾਤਰ ਹੀ ਜਿਹੜੇ ਆ ਉਹ ਦੱਸੇ ਗਏ ਨੇ। ਇਸ ਜਿਹੜੇ ਕੰਪਰੋਮਾਈਜ਼ ਬਿੱਲ ਦੇ ਵਿੱਚ ਜਿੱਦਾਂ ਆਪਾਂ ਤੁਹਾਨੂੰ ਅਕਸਰ ਪਹਿਲਾਂ ਵੀ ਦੱਸਦੇ ਰਹੇ ਹਾਂ, $25 ਬਿਲੀਅਨ ਬਾਰਡਰ ਸਿਕਿਉਰਿਟੀ ਦੇ ਵਾਸਤੇ, ਜਿਨ੍ਹਾਂ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਦੀ ਜਿਹੜੀ ਬਾਰਡਰ ਵਾਲ ਉਸ ਨੂੰ ਜਿਹੜੀ ਆ ਬਣਾਉਣ ਦੇ ਲਈ, ਡੈਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲ, ਡਾਕਾ ਵਾਲੇ ਜਿਹੜੇ ਰੈਸੀਪੀਐਂਟ ਆ ਉਹਨਾਂ ਦੇ ਲਈ ਪਾਥਵੇ ਹੈਗਾ ਆ ਸਿਟੀਜ਼ਨਸ਼ਿਪ ਦੇ ਲਈ, ਤੇ ਲੀਗਲ ਚੇਨ ਮਾਈਗ੍ਰੇਸ਼ਨ ਜਿਹੜੀ ਬਲੱਡ ਜਿਹੜੀ ਹੈਗੀ ਆ ਵੀਜ਼ਾਸ ਜਿਹੜੇ ਮਿਲਦੇ ਆ ਉਹਨਾਂ ਨੂੰ ਕਿੱਦਾਂ ਜਿਹੜਾ ਆ ਘਟਾਉਣਾ ਆ, ਲੋਟਰੀ ਸਿਸਟਮ ਜਿਹੜਾ ਲੋਟਰੀ ਵੀਜ਼ਾ ਸਿਸਟਮ ਆ ਉਸ ਨੂੰ ਜਿਹੜਾ ਉਹ ਬੰਦ ਕਰਨਾ ਆ, ਅਸਾਈਲਮ ਜਿਹੜਾ ਉਹ ਘੱਟ ਤੋਂ ਘੱਟ ਲੋਕਾਂ ਨੂੰ ਦੇਣਾ ਹੈ ਤੇ ਉਸ ਨੂੰ ਉਸ ਦੇ ਉੱਤੇ ਹੋਰ ਜਿਹੜੀ ਸਖਤੀ ਜਿਹੜੀ ਆ ਉਹ ਕਿੱਦਾਂ ਕਰਨੀ ਆ। ਸੋ ਇਹ ਸਾਰਾ ਕੁਝ ਇਸ ਕੰਪਰੋਮਾਈਜ਼ ਬਿੱਲ ਦੇ ਉੱਤੇ ਜਿਹੜਾ ਆ ਉਸ ਦੇ ਵਿੱਚ ਇਹ ਹੈਗਾ ਆ। ਇਹ ਸਮੱਸਿਆ ਇਸ ਟਾਈਮ ਇਹ ਆ ਰਹੀ ਹੈ ਹਰਜੋਤ ਸਿੰਘ ਜੀ ਵੀ ਕਹਿੰਦੇ ਤਕਰੀਬਨ 30-40 ਕੇ ਜਿਹੜੇ ਰਿਪਬਲਿਕਨ ਆ ਉਹ ਵੀ ਇਸ ਬਿੱਲ ਦੇ ਅਗੇਂਸਟ ਜਿਹੜੇ ਆ ਉਹ ਹੈਗੇ ਨੇ। ਸੋ ਇਹ ਡੈਮੋਕ੍ਰੇਟ ਤਾਂ 100% ਜਿੰਨੇ ਉਸ ਹਾਊਸ ਦੇ ਵਿੱਚ ਹੈਗੇ ਉਹ ਸਾਰੇ ਦੇ ਸਾਰੇ ਇਸ ਦੇ ਅਗੇਂਸਟ ਆ, ਤੇ ਜਿਹੜੇ ਕਿਉਂਕਿ ਇਹਦੇ ਵਿੱਚ ਰਿਪਬਲਿਕਨ ਵੀ ਅਗੇਂਸਟ ਹੈਗੇ ਆ, ਇਸ ਕਰਕੇ ਕਹਿੰਦੇ ਇਸ ਤੇ ਬਿੱਲ ਦਾ ਪਾਸ ਹੋਣਾ ਜਿਹੜਾ ਆ ਉਹ ਮੁਸ਼ਕਿਲ ਲੱਗ ਰਿਹਾ ਆ। ਇੱਕ ਟਾਈਮ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਜਿਹੜੀ ਅਜਿਹੇ ਕਿਸੇ ਵੀ ਬਿੱਲ ਦੀ ਜਿਹੜੀ ਆ 100,000% ਦੀ ਜਿਹੜੀ ਆ ਉਹ ਸਪੋਰਟ ਦੀ ਗੱਲ ਆਖੀ ਸੀ 1000%, ਤੇ ਅਗਲੇ ਦਿਨ ਉਹਨਾਂ ਨੇ ਇਹ ਵੀ ਜਿਹੜਾ ਨਾਲ ਦੇ ਨਾਲ ਟਵੀਟ ਕਰਤਾ ਸੀਗਾ ਵੀ ਜਿਹੜੇ ਰਿਪਬਲਿਕਨਸ ਆ ਉਹਨਾਂ ਨੂੰ ਇਮੀਗ੍ਰੇਸ਼ਨ ਦੇ ਉੱਤੇ ਹੁਣ ਕੰਮ ਕਰਨਾ ਜਿਹੜਾ ਉਹ ਬੰਦ ਕਰ ਦੇਣਾ ਚਾਹੀਦਾ ਆ, ਤੇ ਨਵੰਬਰ ਦੀਆਂ ਇਲੈਕਸ਼ਨਸ ਤੋਂ ਬਾਅਦ ਦੇ ਉੱਤੇ ਜਿਹੜਾ ਇਸ ਦੇ ਉੱਤੇ ਜ਼ੋਰ ਲਾਓ
ਜਦੋਂ ਆਪਣੇ ਜਿਹੜੇ ਜ਼ਿਆਦਾ ਸੈਨੇਟਰ ਤੇ ਜ਼ਿਆਦਾ ਹਾਊਸ ਰਿਪਰੈਜ਼ੈਂਟੇਟਿਵ ਜਿਹੜੇ ਆ ਉਹ ਜਿੱਤ ਕੇ ਆ ਜਾਣਗੇ। ਸੋ ਇਸੇ ਦੇ ਚੱਲਦਿਆਂ ਇਹ ਕਾਫੀ ਜਿਹੜਾ ਬਿੱਲ ਆ ਡਾਵਾਂਡੋਲ ਆ, ਕਿਉਂਕਿ ਹੁਣ ਅੱਜ ਆਪਾਂ ਦੇਖ ਰਹੇ ਹਾਂ ਰੌਲਾ ਰੱਪਾ ਵੀ ਇਸ ਦੇ ਉੱਤੇ ਕੋਈ ਬਹੁਤਾ ਨਹੀਂ ਹੈਗਾ। ਸੋ ਇਹੀ ਕਿਆਸ ਰਹੀਆਂ ਆ ਵੀ ਇਹ ਬਿੱਲ ਇੱਕ ਵਾਰੀ ਫਿਰ ਜਿਹੜਾ ਇੱਕ ਪਹਿਲੋਂ ਜਿਹੜਾ ਕੰਜ਼ਰਵੇਟਿਵ ਇਮੀਗ੍ਰੇਸ਼ਨ ਬਿੱਲ ਆ ਉਹ ਤਾਂ ਫੇਲ ਹੋ ਹੀ ਚੁੱਕਾ ਸੀ, ਇਹ ਕੰਪਰੋਮਾਈਜ਼ ਇਮੀਗ੍ਰੇਸ਼ਨ ਬਿੱਲ ਵੀ ਕਹਿੰਦੇ ਆ ਉਹ ਵੀ ਫੇਲ ਹੋਣ ਦੇ ਕਗਾਰ ਤੇ ਆ। ਜੀ ਅਗਲੀ ਖਬਰ ਵੱਲ ਚਲੀਏ। ਕਹਿੰਦੇ ਆਈਸ ਦੇ ਜਿਹੜੇ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਆ ਉਹਨਾਂ ਨੂੰ ਲੀਡ ਕਰਨ ਦੇ ਲਈ ਇੱਕ ਬਹੁਤ ਹੀ ਚੁੱਪਚਾਪ ਤੇ ਥਾਟਫੁਲ ਰਹਿਣ ਵਾਲਾ ਬਾਰਡਰ ਪੈਟਰੋਲ ਏਜੰਟ ਆ ਉਹਨੂੰ ਨੋਮੀਨੇਟ ਕੀਤਾ ਜਾ ਰਿਹਾ ਹੈਗਾ ਆ। ਰੋਨਾਲਡ ਡੀ ਵਿਟਿਐਲੋ ਜਿਹੜੇ ਐਕਟਿੰਗ ਡਿਪਟੀ ਕਮਿਸ਼ਨਰ ਹੈਗੇ ਆ ਹੁਣ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਜਾਂ CBP ਦੇ, ਇਹ ਕਹਿੰਦੇ ਵੀ ਟੌਪ ਦੇ ਕੈਂਡੀਡੇਟ ਹੈਗੇ ਆਈਸ ਦੇ ਲਈ। ਤੇ ਉਹਨਾਂ ਦੇ ਨਾਲ ਦੇ ਜਿਹੜੇ ਕੰਮ ਕਰਨ ਵਾਲੇ ਕਹਿੰਦੇ ਆ ਵੀ ਕਾਫੀ ਹਾਰਡ ਵਰਕਰ ਹੈਗੇ ਆ ਤੇ ਕਾਫੀ ਚੁੱਪਚਾਪ ਵੀ ਰਹਿੰਦੇ ਹੈਗੇ ਆ। ਤੇ ਦੇਖੋ ਵੀ ਕਹਿੰਦੇ ਪਹਿਲੀਆਂ ਜਿਹੜੀਆਂ ਪਾਲਿਸੀਆਂ ਆ ਉਹਨਾਂ ਨਾਲੋਂ ਥੋੜ੍ਹਾ ਜਿਹਾ ਸ਼ਾਇਦ ਸਟੈਂਡ ਇਹਨਾਂ ਦਾ ਜਿਹੜਾ ਆ ਡਿਫਰੈਂਟ ਹੋਵੇ। ਜਿਹੜੇ ਵਿਟਿਐਲੋ ਆ ਇਹਨਾਂ ਨੇ ਆਪਣਾ ਜਿਹੜਾ ਕੈਰੀਅਰ ਆ ਕਹਿੰਦੇ ਵੀ ਐਜ਼ ਏ ਪੈਟਰੋਲ ਏਜੰਟ 1985 ਦੇ ਵਿੱਚ ਲਰੈਡੋ ਟੈਕਸਸ ਦੇ ਵਿੱਚ ਸ਼ੁਰੂ ਕੀਤਾ ਸੀ ਤੇ ਹੁਣ ਇਸ ਟਾਈਮ ਐਕਟਿੰਗ ਚੀਫ ਹੈਗੇ ਆ ਉਹ ਬਾਰਡਰ ਪੈਟਰੋਲ ਦੇ। ਪ੍ਰਮੋਟ ਕੀਤੇ ਗਏ ਸੀ ਬਾਰਕ ਓਬਾਮਾ ਜਿਹੜੇ ਪ੍ਰੈਜ਼ੀਡੈਂਟ ਸੀਗੇ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਦੌਰਾਨ। ਤੇ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈਗਾ ਤੇ ਕਿੰਨੀਆਂ ਕੁ ਜਿਹੜੀਆਂ ਚੇਂਜਸ ਆ ਹੁਣ ਬਾਰਡਰ ਦੇ ਉੱਤੇ ਜਾਂ ਇਮੀਗ੍ਰੇਸ਼ਨ ਨਾਲ ਰਿਲੇਟਡ ਜਿਹੜੇ ਅਰੈਸਟ ਕਰਦੇ ਆ ਉਹਦੇ ਵਿੱਚ ਆਉਂਦੀਆਂ ਹੈਗੀਆਂ। ਜੀ ਜੀ ਅੱਜ ਜਿਹੜੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਟਵੀਟਸ ਦੇ ਉੱਤੇ ਵੀ ਜੇ ਨਜ਼ਰ ਮਾਰਦੇ ਜਾਈਏ, ਕਿਉਂਕਿ ਹੁਣ ਇਹ ਵੀ ਇੱਕ ਜਿਹੜੀ ਰੋਜ਼ਮਰਾ ਦੀ ਇੱਕ ਖਬਰ ਹੈਗੀ ਆ, ਉਹਨਾਂ ਨੇ ਆਲਰੇਡੀ 4 ਘੰਟੇ ਪਹਿਲਾਂ ਇਹੀ ਹਾਊਸ ਰਿਪਬਲਿਕਨਸ ਨੂੰ ਜਿਹੜੀ ਇਸ ਬਿੱਲ ਦੇ ਉੱਤੇ ਜਿਹੜੀ ਆਖਿਆ ਆ, ਕਹਿੰਦੇ ਵੀ ਜਿਹੜੇ ਹਾਊਸ ਰਿਪਬਲਿਕਨਸ ਆ ਉਹਨਾਂ ਨੂੰ ਇਹ ਜਿਹੜਾ ਸਟਰੋਂਗ ਤੇ ਫੇਅਰ ਇਮੀਗ੍ਰੇਸ਼ਨ ਬਿੱਲ ਨੋਨ ਐਜ਼ ਗੁੱਡਲਾਟੇ ਸੈਕਿੰਡ ਜਿਹੜਾ ਆ ਉਸ ਨੂੰ ਪਾਸ ਕਰਨਾ ਚਾਹੀਦਾ ਆ। ਆਫਟਰਨੂਨ ਦੀ ਜਿਹੜੀ ਵੋਟ ਹੋਣੀ ਆ ਉਸ ਦੇ ਵਿੱਚ ਕਹਿੰਦੇ ਵੀ ਭਾਵੇਂ ਜਿਹੜੇ ਡੈਮੋਕ੍ਰੇਟਸ ਆ ਉਹ ਇਸ ਨੂੰ ਪਾਸ ਨਹੀਂ ਹੋਣ ਦੇਣਗੇ ਸੈਨੇਟ ਦੇ ਵਿੱਚ, ਪਰ ਜੇ ਹਾਊਸ ਦੇ ਵਿੱਚ ਇਹ ਪਾਸ ਹੋ ਕੇ ਸੈਨੇਟ ਤੱਕ ਪਹੁੰਚਦਾ ਆ, ਇਹ ਇੱਕ ਇਸ਼ਾਰਾ ਜਾਂਦਾ ਹੈ ਵੀ ਜਿਹੜੇ ਰਿਪਬਲਿਕਨਸ ਆ ਉਹ ਸਟਰੋਂਗ ਬਾਰਡਰ ਤੇ ਸਿਕਿਉਰਿਟੀ ਜਿਹੜੇ ਆ ਉਹ ਚਾਹੁੰਦੇ ਨੇ, ਬਲਕਿ ਜਦ ਕਿ ਜਿਹੜੇ ਡੈਮੋਕ੍ਰੇਟਸ ਆ ਉਹ ਓਪਨ ਬਾਰਡਰ ਚਾਹੁੰਦੇ ਨੇ ਜੋ ਕਿ ਕ੍ਰਾਈਮ ਹੈਗੀ ਆ, ਤੇ ਉਹ ਰਿਪਬਲਿਕਨਸ ਦੇ ਲਈ ਇੱਕ ਜਿੱਤ ਦਾ ਸਬੱਬ ਜਿਹੜਾ ਆ ਉਹ ਬਣ ਸਕਦਾ ਆ। ਸੋ ਦੇਖਦੇ ਆ ਵੀ ਜਿਹੜਾ ਆ ਇਹ ਹੁਣ ਬਿੱਲ ਜਿਹੜਾ ਕਿਸ ਤਰੀਕੇ ਨਾਲ ਪਾਸ ਹੋਊਗਾ ਕਿ ਨਹੀਂ ਪਾਸ ਹੋਊਗਾ। ਜਿੱਦਾਂ ਆਪਾਂ ਦੱਸਿਆ ਹੀ ਆ ਵੀ ਉਹ ਹੁਣ ਜਿਹੜਾ ਪਾਸ ਆ ਉਹ ਨਹੀਂ ਹੋਊਗਾ। ਤੇ ਰਾਸ਼ਟਰਪਤੀ ਟਰੰਪ ਨੇ ਜਿਹੜੇ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਇਆ ਆ ਯੂਨੀਅਨ ਜਿਹੜੇ ਨਾਨ ਯੂਨੀਅਨ ਵਰਕਰਸ ਜਿਨ੍ਹਾਂ ਨੂੰ ਪੈਸੇ ਦੇਣੇ ਪੈਂਦੇ ਆ ਜਿਹੜੇ ਸਰਕਾਰੀ ਜੋਬਾਂ 'ਚ ਨੇ, ਤੇ ਉਹਦੇ ਉੱਤੇ ਵੀ ਜਿਹੜਾ ਆਪਣਾ ਪ੍ਰਤੀਕਰਨ ਜਿਹੜਾ ਜਾਰੀ ਕੀਤਾ ਆ। ਉਹ ਕਹਿੰਦੇ ਵੀ ਬਹੁਤ ਵੱਡਾ ਜਿਹੜਾ ਆ ਉਹ ਇੱਕ ਲਾਸ ਹੈਗੀ ਆ ਡੈਮੋਕ੍ਰੇਟਸ ਆ ਉਹਨਾਂ ਦੇ ਵਾਸਤੇ ਵੀ ਜਿਹੜਾ ਸੁਪਰੀਮ ਕੋਰਟ ਦਾ ਅੱਜ ਜਿਹੜਾ ਅਖੀਰਲੇ ਦਿਨ ਉਹਨਾਂ ਦੀ ਟਰਮ ਦੇ ਉੱਤੇ ਜਿਹੜਾ ਉਹ ਫੈਸਲਾ ਆਇਆ ਆ। ਨਾਲ ਹੀ ਉਹਨਾਂ ਨੇ ਹਾਰਲੇ ਡੇਵਿਡਸਨ ਆ ਉਸ ਦੇ ਉੱਤੇ ਵੀ ਆਪਣਾ ਟਵੀਟ ਜਿਹੜਾ ਫੇਰ ਛੱਡਿਆ। ਉਹ ਕਹਿੰਦੇ ਵੀ 100% 100% ਇਟ ਸ਼ੁੱਡ ਸਟੇ ਇਨ ਅਮਰੀਕਾ, ਤੇ ਕਹਿੰਦੇ ਮੈਂ ਤੁਹਾਡੇ ਲਈ ਇੰਨਾ ਕੁਛ ਕੀਤਾ ਹੈ ਤੇ ਤੁਸੀਂ ਬਾਹਰ ਜਿਹੜੇ ਉਹ ਨਹੀਂ ਜਾ ਸਕਦੇ, ਜਦ ਕਿ ਹੋਰ ਕੰਪਨੀਆਂ ਉਹ ਵਾਪਸ ਅਮਰੀਕਾ ਵੱਲ ਨੂੰ ਜਿਹੜੀਆਂ ਆ ਉਹ ਆ ਰਹੀਆਂ ਜਿੱਥੇ ਉਹ ਬਿਲੋਂਗ ਕਰਦੀਆਂ ਨੇ। ਤੇ ਇਹ ਚੀਜ਼ ਜਿਹੜੀ ਆ ਉਹ ਅਸੀਂ ਕਦੀ ਨਹੀਂ ਭੁੱਲਾਂਗੇ, ਨਾ ਹੀ ਤੁਹਾਡੇ ਜਿਹੜੇ ਆ ਕਸਟਮਰ ਜਿਹੜੇ ਆ ਉਹ ਕਦੀ ਭੁੱਲਣਗੇ। ਤੇ ਕੰਪੀਟੀਸ਼ਨ ਜਿਹੜਾ ਆ ਉਹ ਜਿਹੜਾ ਸਟਰੋਂਗ ਹੋਣਾ ਚਾਹੀਦਾ ਆ, ਤੇ ਮਮੀ ਜਿਹੜਾ ਆ ਇੱਕ ਹਿਸਾਬ ਦੇ ਨਾਲ ਇਹੀ ਚਾਹੁੰਦੇ ਆ। ਜੀ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਵਾਈਟ ਹਾਊਸ ਵੱਲੋਂ ਜਿੱਦਾਂ ਪ੍ਰੈਜ਼ੀਡੈਂਟ ਟਰੰਪ ਤੇ ਜਿਹੜੇ ਰਸ਼ੀਆ ਦੇ ਪ੍ਰੈਜ਼ੀਡੈਂਟ ਹੈਗੇ ਆ ਵਾਲਡੀਮੀਰ ਪੁਟਿਨ, ਉਹਨਾਂ ਦੋਨਾਂ ਦੀ ਮੀਟਿੰਗ ਬਹੁਤ ਜਲਦੀ ਜਿਹੜੀ ਸਮਿਟ ਆ ਉਹ ਹੋਣ ਜਾ ਰਹੀ ਹੈਗੀ ਆ। ਤੇ ਅੱਜ ਕੱਲ੍ਹ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਐਡਵਾਈਜ਼ਰ ਹੈਗੇ ਆ ਜੌਨ ਬੋਲਟਨ, ਉਹ ਰਸ਼ੀਆ ਪਹੁੰਚੇ ਹੋਏ ਆ ਤੇ ਉੱਥੇ ਕਾਫੀ ਜੱਫੀਆਂ ਪਾ ਕੇ ਮਿਲੇ ਹੈਗੇ ਆ ਪੁਟਿਨ ਦੇ ਨਾਲ। ਤੇ ਜਿਹੜੇ ਪ੍ਰੈਜ਼ੀਡੈਂਟ ਪੁਟਿਨ ਆ ਉਹਨਾਂ ਨੇ ਇਹ ਕਿਹਾ ਵੀ ਸਾਡਾ ਜਿਹੜਾ ਰਿਲੇਸ਼ਨ ਆ USA ਦੇ ਨਾਲ ਇਸ ਵੇਲੇ ਕਾਫੀ ਕਮਜ਼ੋਰ ਚੱਲ ਰਿਹਾ ਹੈਗਾ, ਤੇ ਇਹਦਾ ਮੇਨ ਰੀਜ਼ਨ ਜਿਹੜੀ USA ਦੇ ਵਿੱਚ ਆਪਣਾ ਜਿਹੜਾ ਇਹਨਾਂ ਦਾ ਪੋਲੀਟੀਕਲੀ ਅਨਰੈਸਟ ਆ ਉਹਦੇ ਕਰਕੇ ਹੋ ਰਿਹਾ ਹੈਗਾ ਆ।
ਸੋ ਕੱਲ੍ਹ ਨੂੰ ਜਿਹੜਾ ਉਹਨਾਂ ਨੇ ਅਨਾਊਂਸ ਕੀਤਾ ਹੈਗਾ ਆ ਭਈ ਰਸ਼ੀਅਨ ਜਿਹੜੀ ਕ੍ਰੈਮਲਿਨ ਆ ਉਹਨਾਂ ਵੱਲੋਂ ਖਬਰ ਆ ਰਹੀ ਆ ਵੀ ਕੱਲ੍ਹ ਨੂੰ ਉਹ ਅਨਾਊਂਸ ਕਰਨ ਜਾ ਰਹੇ ਆ ਜਿਹੜੀ ਪ੍ਰੈਜ਼ੀਡੈਂਟ ਟਰੰਪ ਅਤੇ ਪ੍ਰੈਜ਼ੀਡੈਂਟ ਪੂਟਨ ਦੇ ਵਿਚਕਾਰ ਜਿਹੜੀ ਸਮਿਟ ਹੋਣ ਜਾ ਰਹੀ ਆ ਉਹ ਕਿਹੜੀ ਜਗ੍ਹਾ 'ਤੇ ਹੋਏਗੀ ਅਤੇ ਕਿਹੜੇ ਟਾਈਮ 'ਤੇ ਹੋਏਗੀ ਅਤੇ ਇਹਦੇ ਕੀ ਜਿਹੜੇ ਉਹਨਾਂ ਦੇ ਇਸ਼ੂਜ਼ ਹੈਗੇ ਆ ਇਹ ਡਿਸਕਸ ਹੋਣਗੇ। ਅਤੇ ਮੀਟਿੰਗ ਮੋਸਟ ਪ੍ਰੋਬਬਲੀ ਕਹਿੰਦੇ ਵੀ ਮਿਡ ਜੁਲਾਈ ਦੇ ਵਿੱਚ ਹੋਊਗੀ ਅਤੇ ਪ੍ਰੈਜ਼ੀਡੈਂਟ ਟਰੰਪ ਯੂਰਪ ਦੇ ਵਿੱਚ ਵੀ ਉਹਨਾਂ ਦੀ ਵਿਜ਼ਿਟ ਸਕੈਜੂਲ ਹੈਗੀ ਆ, ਬੈਲਜੀਅਮ ਅਤੇ ਬ੍ਰਿਟੇਨ ਦੇ ਵਿੱਚ। ਅਤੇ ਮੋਸਟ ਪ੍ਰੋਬਬਲੀ ਕਹਿੰਦੇ ਇਹ ਜਿਹੜੀ ਸਮਿਟ ਆ ਇਹ 3rd ਕੰਟਰੀ ਦੇ ਵਿੱਚ ਹੋਊਗੀ, ਜਿੱਦਾਂ ਸਿੰਗਾਪੁਰ ਦੇ ਵਿੱਚ ਸਮਿਟ ਹੋਈ ਸੀ ਨਾਰਥ ਕੋਰੀਆ ਤੇ ਅਮਰੀਕਾ ਦੀ। ਸੋ ਉਸੇ ਤਰੀਕੇ ਨਾਲ ਕਿਸੇ ਹੋਰ ਮੁਲਕ ਦੇ ਵਿੱਚ ਵੀ ਜਿਹੜੀ ਆ ਉਹ ਹੋਊਗੀ। ਸੋ ਦੇਖਦੇ ਹਾਂ ਵੀ ਜਿਹੜੇ ਇਸ ਟਾਈਮ ਤਣਾਅਪੂਰਨ ਜਿਹੜੇ ਸੰਬੰਧ ਚੱਲ ਰਹੇ ਨੇ ਅਮਰੀਕਾ ਤੇ ਰਸ਼ੀਆ ਦੇ, ਉਹ ਜਿਹੜੇ ਆ ਕਿਸ ਪਾਸੇ ਵੱਲ ਨੂੰ ਜਿਹੜੇ ਆ ਉਹ ਅੱਗੇ ਵੱਧ ਸਕਦੇ ਆ। ਹਰ ਇੱਕ ਨੂੰ ਬੜਾ ਇੰਤਜ਼ਾਰ ਆ ਵੈਸੇ ਜਿਹੜਾ ਹਰਜੋਤ ਸਿੰਘ ਜੀ, ਰਾਸ਼ਟਰਪਤੀ ਟਰੰਪ ਦਾ ਤੇ ਰਾਸ਼ਟਰਪਤੀ ਪੁਤਿਨ ਦੀ ਜਿਹੜੀ ਆ ਉਹ ਮੁਲਾਕਾਤ ਦਾ। ਕਈ ਵਾਰੀ ਬਗੈਰ ਮਿਲੇ ਹੀ ਜਿਹੜੇ ਆ ਉਹ ਕਹੇ ਆ ਵੀ ਬੜੇ ਚੰਗੇ ਮਿੱਤਰ ਨੇ, ਬੜਾ ਕੁਛ ਹੈਗਾ ਆ। ਸੋ ਅਧਿਕਾਰਤ ਜਿਹੜੀ ਮੁਲਾਕਾਤ ਜਦੋਂ ਹੋਣੀ ਹੈ, ਸਮਿਟ ਹੋਣੀ ਹੈ ਦੋਨਾਂ ਮੁਲਕਾਂ ਦੀ, ਤਾਂ ਉਸ ਦੇ ਉੱਤੇ ਜਿਹੜਾ ਆ ਉਹ ਦੇਖਦੇ ਹਾਂ ਵੀ ਲੋਕਾਂ ਦੀ ਕਿਸ ਤਰੀਕੇ ਦੀ ਜਿਹੜੀ ਪ੍ਰਤੀਕਿਰਿਆ ਰਹੂਗੀ। ਪਰ ਇੱਕ ਵੱਡੀ ਜਿਹੜੀ ਖਬਰ ਉਹ ਦੇਖੀ ਜਾ ਸਕਦੀ ਹੈ, ਇਸ ਨੂੰ ਇੱਕ ਵੱਡੀ ਡਿਵੈਲਪਮੈਂਟ ਹੈਗੀ ਆ ਵੀ ਅਮਰੀਕਾ ਤੇ ਰਸ਼ੀਆ ਵਾਲੇ ਜਿਹੜੇ ਆ ਸਮਿਟ ਦੇ ਲਈ ਰਾਜੀ ਹੋਏ ਨੇ। ਨਾਰਥ ਕੋਰੀਆ ਦੇ ਵਿੱਚ ਹਰਜੋਤ ਸਿੰਘ ਜੀ, ਮੈਂ ਕੱਲ੍ਹ ਇੱਕ ਆਰਟੀਕਲ ਪੜ੍ਹ ਰਿਹਾ ਸੀ, ਕਹਿੰਦੇ ਵੀ ਸਿੰਗਾਪੁਰ ਦੇ ਵਿੱਚ ਹੁਣ ਸਮਿਟ ਹੋਈ ਆ ਤੇ ਕਹਿੰਦੇ ਉੱਥੋਂ ਦੀ ਜਿਹੜੀ ਕੈਪੀਟਲ ਹੈਗੀ ਹੈ ਨਾਰਥ ਕੋਰੀਆ ਦੀ, ਉੱਥੇ ਇੰਨੀ ਕੁ ਜ਼ਿਆਦਾ ਹੁਣ ਕੰਸਟਰਕਸ਼ਨ ਉਹ ਰੀਅਲ ਏਸਟੇਟ ਦਾ ਕਾਫੀ ਰੌਲਾ ਰੱਪਾ ਜਿਹੜਾ ਉੱਥੇ ਪੈ ਰਿਹਾ ਆ। ਤੇ ਉਸ ਵਿਸ਼ੇਸ਼ ਤੌਰ ਦੇ ਉੱਤੇ ਇੱਕ ਸਿੰਗਾਪੁਰ ਸਿਟੀ ਜਿਹੜੀ ਆ ਉੱਥੇ ਇੱਕ ਡਿਵੈਲਪਮੈਂਟ ਕਰ ਰਹੇ ਆ, ਜਿਸ ਦਾ ਨਾਂ ਉਹ ਸਿੰਗਾਪੁਰ ਵਾਲੇ ਜਿਹੜਾ ਆ ਉਹ ਸਿੰਗਾਪੁਰ ਸਿਟੀ ਕਰਕੇ ਜਿਹੜਾ ਉਹ ਰੱਖ ਰਹੇ ਆ। ਤੇ ਬਹੁਤ ਸਾਰੇ ਲੋਕ ਇਹ ਕਿਆਸਰੀਆਂ ਲਾ ਰਹੇ ਆ ਵੀ ਜੇ ਸੰਬੰਧ ਠੀਕ ਰਹੇ ਤਾਂ ਹੋ ਸਕਦਾ ਵੀ ਉਹਨਾਂ ਤੋਂ ਫਾਈਨੈਂਸ਼ੀਅਲ ਜਿਹੜੀਆਂ ਸੈਂਕਸ਼ਨਸ ਆ ਉਹ ਚੱਕੀਆਂ ਜਾਣ, ਤਾਂ ਨਾਰਥ ਕੋਰੀਆ ਵੀ ਓਪਨ ਕਰ ਸਕਦਾ ਆ ਆਪਣੇ ਆਪ ਨੂੰ ਪੂਰੇ ਵਿਸ਼ਵ ਦੇ ਲਈ। ਤੇ ਜਦੋਂ ਓਪਨ ਕਰੂਗਾ ਤੇ ਆਟੋਮੈਟਿਕਲੀ ਜਿਹੜੇ ਵੱਡੇ ਪਲੇਅਰ ਆ ਉਹਨਾਂ ਨੇ ਉੱਥੇ ਜਾਣਾ ਆ, ਚੀਜ਼ਾਂ ਵੀ ਬਣਾਉਣੀਆਂ, ਚੀਜ਼ਾਂ ਵੇਚਣੀਆਂ ਵੀ ਆ, ਤੇ ਇੱਕ ਓਵਰਆਲ ਜਿਹੜੇ ਉੱਥੋਂ ਦੇ ਲਈ ਜਿਹੜਾ ਆ ਉਹ ਗੁੱਡ ਫੈਕਟਰ ਜਿਹੜਾ ਆ ਉਹ ਰਹੂਗਾ। ਉੱਥੋਂ ਦੇ ਕਈ ਲੋਕ ਜਿਹੜੇ ਆ ਉਹ ਗੱਲ ਕਰਦੇ ਸੀ, ਕਹਿੰਦੇ ਸਾਨੂੰ ਪਹਿਲਾਂ ਤਾਂ ਪਤਾ ਹੀ ਨਹੀਂ ਸੀਗਾ ਵੀ ਗਿਆ ਕਿੱਥੇ ਆ, ਮੁਲਾਕਾਤ ਜਿਹੜੀ ਹੋਈ ਆ, ਤੇ ਕਹਿੰਦੇ ਇਨ ਦੀ ਐਂਡ ਪੀਸ ਜਿਹੜੀ ਆ ਉਹ ਹੋਣੀ ਚਾਹੀਦੀ ਆ। ਉੱਥੇ ਦੇ ਲੋਕਾਂ ਦਾ ਵੀ ਜਿਹੜਾ ਕੋਈ ਜਿਹੜਾ ਉੱਥੇ ਬੋਲਦਾ ਆ, ਮੈਜੋਰਟੀ ਆਫ ਦਾ ਲੋਕ ਕਹਿੰਦੇ ਆ ਪ੍ਰੈਸ ਦੇ ਸਾਹਮਣੇ ਬੋਲਣ ਤੋਂ ਵੀ ਹਿਚਕਿਚਾਉਂਦੇ ਨੇ ਵੀ ਪਤਾ ਨਹੀਂ ਕੱਲ ਨੂੰ ਸਾਨੂੰ ਹੀ ਜਿਹੜਾ ਆ ਉੱਥੋਂ ਝਾਕੀ ਨਾ ਲੈਣ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਸੈਕਰਾਮੈਂਟੋ ਜਿਹੜੀ ਕੈਲੀਫੋਰਨੀਆ ਦੀ ਰਾਜਧਾਨੀ ਆ ਉੱਥੋਂ ਆ ਰਹੀ ਆ, ਤੇ ਇੱਕ ਉੱਥੇ ਉਹਨਾਂ ਨੇ 2 ਲੋਕ ਜਿਹੜੇ ਆ ਉਹਨਾਂ ਨੂੰ ਫੜਿਆ ਹੈਗਾ। ਓਜ਼ੇ ਰੋਬਰਟ ਪੋਰਸ 21 ਸਾਲਾਂ ਦਾ ਤੇ ਪੈਸੀਆ 23 ਈਅਰ ਓਲਡ, ਜੋ ਕਿ ਵੈਬਸਾਈਟ ਦੇ ਉੱਤੇ ਜਿਹੜੀ ਆ ਡਰੱਗ ਵੇਚਦੇ ਸੀਗੇ। ਉਹਨਾਂ ਨੂੰ ਡਾਰਕ ਵੈਬ ਡੀਲਰਸ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ। ਤੇ ਨੇਸ਼ਨ ਵਾਈਡ ਉਹਨਾਂ ਦਾ ਜਿਹੜਾ ਆਪਰੇਸ਼ਨ ਆ ਉਹ ਹੋਮਲੈਂਡ ਸਿਕਿਉਰਿਟੀ ਵੱਲੋਂ ਜਿਹੜਾ ਆ ਉਹ ਇੱਕ ਬਸਟ ਕੀਤਾ ਗਿਆ ਹੈਗਾ ਆ। ਤੇ ਲੋਕ ਕਹਿੰਦੇ ਉਹਨਾਂ ਨੂੰ ਕੈਨਾ ਵਾਰਸ ਕਰਕੇ ਜਾਣਦੇ ਸੀ। ਦੇਖੋ ਵੈਬਸਾਈਟ ਦੇ ਉੱਤੇ ਹੀ ਡਰੱਗ ਵੇਚੀ ਜਾਂਦੇ ਸੀ, ਤੇ ਸੋ ਇਦਾਂ ਦਾ ਵੀ ਸਿਸਟਮ ਚੱਲ ਰਿਹਾ ਹੈਗਾ ਜੀ। ਫੱਟੇ ਚੱਕੀ ਜਾਂਦੀ ਹੈ ਦੁਨੀਆ, ਦੇਖੋ ਇਦਾਂ ਦੇ ਹਾਲਾਤ। ਤੇ ਉਹਨਾਂ ਨੇ ਕਾਫੀ ਸਾਰੇ ਜਿਹੜੇ ਉਹਨਾਂ ਦੇ ਕੋਲੋਂ ਹਥਿਆਰ ਵੀ ਫੜੇ ਹੈਗੇ, ਕਹਿੰਦੇ 9 ਵੈਪਨ ਸੀਗੇ ਇਨਕਲੂਡਿੰਗ AK-47, 30 ਪਾਉਂਡ ਆਫ ਮਰਵਾਨਾ, $10,000 ਦੀ US ਕਰੰਸੀ, ਤੇ ਇੱਕ ਜਿਹੜੀ ਕਾਰ ਵੀ ਫੜੀ ਆ, ਤੇ 100 ਬਾਰਸ ਆਫ ਜ਼ੈਨਿਕਸ, ਇਹ ਕੋਈ ਮੈਨੂੰ ਲੱਗਦਾ ਡਰੱਗ ਹੈਗੀ ਆ ਜੀ। ਸੋ ਇਦਾਂ ਦਾ ਜਿਹੜਾ ਸਮਾਨ ਆ ਉਹ ਫੜਿਆ ਹੈਗਾ। ਸੋ ਬਿਲਕੁਲ ਤੁਹਾਡੇ ਗੁਆਂਢ ਦੇ ਵਿੱਚ ਵੀ ਕਈ ਵਾਰ ਇਦਾਂ ਦਾ ਕੰਮ ਚੱਲਦਾ ਰਹਿੰਦਾ ਆ, ਤੇ ਸਾਰਿਆਂ ਨੂੰ ਅੱਖ ਰੱਖਣੀ ਚਾਹੀਦੀ ਹੈਗੀ ਆ ਵੀ ਕੀ ਕੁਝ ਵਾਪਰ ਰਿਹਾ ਹੈਗਾ ਜੀ। ਤੇ ਅੱਜ ਜਿਹੜੀ FIFA ਵਰਲਡ ਕੱਪ ਦੀਆਂ ਜੇ ਗੱਲਾਂ ਦੇ ਉੱਤੇ ਨਜ਼ਰ ਜਿਹੜੀ ਆਪਾਂ ਮਾਰਦੇ ਆ, ਕੱਲ ਜਿਹੜੇ ਆ ਹਰਜੋਤ ਸਿੰਘ ਜੀ ਜਿਹੜਾ ਗਰੁੱਪ D ਦੇ ਜਿਹੜੇ ਅਹਿਮ ਮੁਕਾਬਲੇ ਹੋਏ, ਜਿਨ੍ਹਾਂ ਵਿੱਚ ਅਰਜਨਟੀਨਾ ਤੇ ਨਾਈਜੀਰੀਆ ਦਾ ਜਿਹੜਾ ਮੁਕਾਬਲਾ ਹੋਇਆ। ਅਰਜਨਟੀਨਾ ਇੱਕ ਟਾਈਮ ਦੇ ਉੱਤੇ ਬਹੁਤ ਹੀ ਜਿਹੜਾ ਆ ਉਹ ਮਾੜਾ ਜਿਹੜਾ ਖੇਡ ਰਹੀ ਸੀ। ਪਹਿਲੇ 2 ਮੈਚਾਂ 'ਚ ਇੱਕ ਡਰਾ ਕੀਤਾ, ਇੱਕ ਹਾਰੇ, ਤੇ ਕੱਲ ਦਾ ਮੈਚ ਜਿੱਤਣਾ ਉਹਨਾਂ ਦੇ ਲਈ ਬਹੁਤ ਹੀ ਜ਼ਰੂਰੀ ਸੀ। ਨਾਈਜੀਰੀਆ ਨੂੰ ਜਿਹੜਾ ਕੱਲ ਉਹਨਾਂ ਨੇ 2-1 ਦੇ ਨਾਲ ਜਿਹੜਾ ਹਰਾ ਕੇ ਆਪਣੀ ਥਾਂ ਜਿਹੜੀ ਆ ਰਾਊਂਡ ਆਫ 16 ਦੇ ਵਿੱਚ ਜਿਹੜੀ ਆ ਉਹ ਪੱਕੀ ਕੀਤੀ। ਉਧਰ ਕ੍ਰੋਏਸ਼ੀਆ ਤੇ ਆਈਸਲੈਂਡ ਜੋ ਕਿ ਪਹਿਲੀ ਵਾਰੀ ਪਹੁੰਚਿਆ ਵਰਲਡ ਕੱਪ ਦੇ ਵਿੱਚ, ਉਹਨਾਂ ਦੇ ਦਰਮਿਆਨ ਮੁਕਾਬਲਾ ਜਿਹੜਾ ਜਿੱਦਾਂ ਦੀ ਕਿਆਸ ਰਹੀਆਂ ਸੀ ਵੀ ਕ੍ਰੋਏਸ਼ੀਆ ਨੇ ਜਿਹੜਾ 2-1 ਦੇ ਨਾਲ ਜਿੱਤ ਲਿਆ।
ਕ੍ਰੋਏਸ਼ੀਆ ਤੇ ਅਰਜਨਟੀਨਾ ਗਰੁੱਪ ਡੀ ਦੇ ਵਿੱਚੋਂ ਹੁਣ ਅੱਗੇ ਜਿਹੜੀ ਆ ਉਹ ਪਹੁੰਚ ਚੁੱਕੀ ਆ। ਅਗਲੀ ਜਿਹੜੀ ਆ ਹੁਣ ਗਰੁੱਪ ਦੀ ਜੇ ਗੱਲ ਕਰੀਏ, ਗਰੁੱਪ ਐਫ ਦੇ ਵਿੱਚ ਵੱਡਾ ਜਿਹੜਾ ਆ ਉਹ ਉਲਟ ਫੇਰ ਜਿਹੜਾ ਹਰਜੋਤ ਸਿੰਘ ਜੀ ਦੇਖਿਆ ਗਿਆ ਆ। ਚੈਂਪੀਅਨ ਟੀਮ, ਪਿਛਲੇ ਸਾਲ ਦੀ ਵਰਲਡ ਚੈਂਪੀਅਨ ਜਰਮਨੀ ਜਿਹੜੀ ਆ ਉਹ ਮੁਕਾਬਲਿਆਂ ਦੇ ਵਿੱਚੋਂ ਬਾਹਰ ਜਿਹੜੀ ਆ ਉਹ ਹੋ ਗਈ ਆ। ਜਰਮਨੀ ਨੂੰ ਸਾਊਥ ਕੋਰੀਆ ਦੇ ਹੱਥੋਂ 2-0 ਦੀ ਜਿਹੜੀ ਆ ਸ਼ਰਮਨਾਕ ਜਿਹੜੀ ਹਾਰ ਆ ਉਸ ਦਾ ਸਾਹਮਣਾ ਕਰਨਾ ਪਿਆ, ਤੇ ਇਹ ਆਪਣੇ 4 ਜਿਹੜੇ ਟੀਮਾਂ ਦੀ ਗਰੁੱਪ ਦੇ ਵਿੱਚ ਚੌਥੇ ਨੰਬਰ ਦੇ ਉੱਤੇ ਜਿਹੜੇ ਸਿਰਫ 3 ਪੁਆਇੰਟਾਂ ਦੇ ਨਾਲ ਰਹੀ ਆ। ਤੇ ਆਪਣਾ ਜਿਹੜਾ ਗੁਆਂਢੀ ਮੁਲਕ ਜਿਹੜਾ ਹੈਗਾ ਆ ਮੈਕਸੀਕੋ, ਉੱਦਾਂ ਉਸਨੇ ਜਿਹੜੀ ਅੱਜ ਉਸ ਨੂੰ ਹਾਰ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ ਆ, ਪਰ ਕਿਉਂਕਿ ਉਸਨੇ 2 ਮੈਚ ਪਹਿਲੋਂ ਜਿਹੜੇ ਆ ਉਹ ਜਿੱਤ ਲਏ ਸੀ, ਇਸ ਲਈ ਜਿਹੜੀ ਆ ਉਹ ਵੀ ਅੱਗੇ ਪਹੁੰਚ ਚੁੱਕੀ ਆ। ਸਵੀਡਨ ਅਤੇ ਮੈਕਸੀਕੋ ਦੇ ਮੁਕਾਬਲੇ ਜਿਹੜੇ ਉਹ ਹੋਏ, ਜਿਸ ਦੇ ਵਿੱਚ ਸਵੀਡਨ ਨੇ ਮੈਕਸੀਕੋ ਨੂੰ 3-0 ਦੇ ਨਾਲ ਹਰਾਇਆ, ਤੇ ਇਹਦੇ 3 ਪੁਆਇੰਟ ਜਿੱਤਣ ਦੇ ਨਾਲ ਸਵੀਡਨ ਵੀ ਜਿਹੜਾ ਆ ਉਹ ਅਗਲੇ ਜਿਹੜੀ ਆ ਸਟੇਜ ਆ ਉਸ ਦੇ ਵਿੱਚ ਪਹੁੰਚ ਚੁੱਕਾ ਆ। ਸੋ ਅੱਜ ਜਿਹੜਾ ਕਿ ਕਹਿ ਸਕਦੇ ਹਾਂ ਵੀ ਕੱਲ੍ਹ ਇੱਕ ਵੱਡਾ ਉਲਟ ਫੇਰ ਜਿਹੜਾ ਆ ਉਹ ਟਲ ਗਿਆ, ਅਰਜਨਟੀਨਾ ਜਿਹੜਾ ਉਹ ਅੱਗੇ ਪਹੁੰਚ ਗਈ, ਤੇ ਅੱਜ ਜਿਹੜਾ ਜਰਮਨੀ ਆ ਉਹ ਬਾਹਰ ਹੋ ਗਿਆ ਆ। ਉਹ ਜਿਹੜਾ ਪਹਿਲੀ ਵਾਰੀ ਨਹੀਂ ਹੋਇਆ ਵੀ ਜਿਹੜਾ ਪਿਛਲੇ ਸਾਲ ਦਾ ਜਿਹੜਾ ਵਰਲਡ ਚੈਂਪੀਅਨ ਰਿਹਾ ਆ ਸੌਕਰ ਦਾ, ਉਹ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਾਂ ਪਹਿਲੇ ਜਾਂ ਦੂਜੇ ਰਾਊਂਡ ਦੇ ਵਿੱਚੋਂ ਬਾਹਰ ਹੋਏ ਆ। ਸੋ ਜਰਮਨੀ ਦੀ ਓਵਰਆਲ ਇਸ ਪੂਰੇ ਟੂਰਨਾਮੈਂਟ ਦੇ ਵਿੱਚ ਜਿਹੜੀ ਆ ਸ਼ਰਮਨਾਕ ਜਿਹੜੀ ਆ ਉਹ ਰਹੀ ਆ, ਤੇ ਜਿਹੜੇ ਵਰਲਡ ਚੈਂਪੀਅਨ ਆ ਉਹ ਹੁਣ ਸਾਊਥ ਕੋਰੀਆ ਹੱਥੋਂ ਹਾਰ ਕੇ ਉਹ ਬਾਹਰ ਹੋ ਗਏ ਆ। ਇਹ ਦੋਨੋਂ ਟੀਮਾਂ ਜਿਹੜੀਆਂ ਇੱਕ ਹਿਸਾਬ ਦੇ ਨਾਲ ਉਹ ਜਿੱਤ ਵੀ ਗਏ, ਵਿਚਾਰੇ ਜਿੱਤ ਕੇ ਵੀ ਜਿਹੜੇ ਉਹ ਬਾਹਰ ਰਹੇ ਆ। ਸੋ ਦੇਖਦੇ ਆ ਜਿਹੜੇ ਹੁਣ ਅਗਲੇ ਅੱਜ ਦੇ ਜਿਹੜੇ 2 ਮੁਕਾਬਲੇ ਆ ਉਹ ਸਵਿਟਜ਼ਰਲੈਂਡ ਅਤੇ ਕੋਸਟਾਰੀਕਾ ਤੇ ਸਰਬੀਆ ਤੇ ਬ੍ਰਾਜ਼ੀਲ ਦੇ ਦਰਮਿਆਨ ਜਿਹੜੇ ਆ ਉਹ ਹੋਣੇ ਬਾਕੀ ਆ। ਤੇ ਇਸ ਗਰੁੱਪ ਦੇ ਜਿਹੜੇ ਆ 11 ਵਜੇ ਜਦੋਂ ਇਹ ਮੈਚ ਹੋਣਾ ਆ, ਉਸ ਤੋਂ ਬਾਅਦ ਦੇ ਵਿੱਚ ਪਤਾ ਲੱਗੂਗਾ ਵੀ ਕੌਣ ਜਿਹੜਾ ਅੱਗੇ ਪਹੁੰਚੂਗਾ। ਬ੍ਰਾਜ਼ੀਲ ਤੇ ਸਵਿਟਜ਼ਰਲੈਂਡ ਦੇ ਅੱਗੇ ਪਹੁੰਚਣ ਦੇ ਕਾਫੀ ਜ਼ਿਆਦਾ ਕਿਆਸ ਰਹੀਆਂ ਦੱਸੀਆਂ ਜਾ ਰਹੀਆਂ ਨੇ। ਬਿਲਕੁਲ, ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ, ਤੇ ਜਾਂਦੇ ਜਾਂਦੇ ਇੱਕ ਖਬਰ ਫ੍ਰਿਜ਼ਨੋ ਦੀ ਸਾਂਝੀ ਕਰਦੇ ਜਾਈਏ। ਫ੍ਰਿਜ਼ਨੋ ਦੇ ਵਿੱਚ ਜਿਹੜੀ ਸਿਟੀ ਆਫ ਫ੍ਰਿਜ਼ਨੋ ਆ, ਉਹ ਕਹਿੰਦੇ ਵੀ ਉਹਨਾਂ ਨੇ ਆਲਰੇਡੀ ਨੋਟਿਸਸ ਭੇਜ ਦਿੱਤੇ ਆ ਜਿਹੜੇ ਲੋਕ ਰੈਂਟਲ ਪ੍ਰੋਪਰਟੀਜ਼ ਨੂੰ ਓਨ ਕਰਦੇ ਹੈਗੇ ਆ, ਖਾਸ ਕਰਕੇ ਅਪਾਰਟਮੈਂਟਸ ਜਾਂ ਘਰ ਜਿਹੜੇ ਤੁਸੀਂ ਰੈਂਟ ਤੇ ਦਿੰਦੇ ਹੈਗੇ ਆ, ਤੇ ਉਹ ਕਹਿੰਦੇ ਵੀ ਅਸੀਂ ਸੇਫਟੀ ਤੇ ਹੈਲਥ ਇੰਸਪੈਕਸ਼ਨ ਉਹਨਾਂ ਦੀ ਕਰਨੀ ਹੈਗੀ ਆ। ਤੇ ਉਹਨਾਂ ਨੇ ਜਿਨ੍ਹਾਂ ਨੂੰ ਨੋਟਿਸ ਭੇਜੇ ਹੈਗੇ ਆ ਉਹ ਕਹਿੰਦੇ ਵੀ ਬਿਲਕੁਲ ਜਿਹੜਾ ਪ੍ਰੋਪਰਟੀ ਓਨਰ ਜਾਂ ਜਿਹੜਾ ਮੈਨੇਜਰ ਆ ਉਹ ਰਿਸਪੌਂਸੀਬਲ ਹੋਊਗਾ ਟੈਨੈਂਟ ਨੂੰ ਦੱਸਣ ਦੇ ਲਈ ਵੀ ਅਸੀਂ ਤੁਹਾਡਾ ਘਰ ਜਾਂ ਅਪਾਰਟਮੈਂਟ ਜਿਹੜੀ ਆ ਉਹ ਇੰਸਪੈਕਟ ਕਰਨ ਆ ਰਹੇ ਆ, ਤੇ ਓਨਰ ਜਾਂ ਜਿਹੜਾ ਮੈਨੇਜਰ ਆ ਉਸ ਨੂੰ ਔਨ ਸਾਈਟ ਉੱਥੇ ਵੀ ਹੋਣਾ ਪਊਗਾ ਜਦੋਂ ਸਿਟੀ ਦੀ ਹੈਲਥ ਤੇ ਸੇਫਟੀ ਇੰਸਪੈਕਟਰ ਜਿਹੜੇ ਆ ਉਸ ਪ੍ਰੋਪਰਟੀ ਨੂੰ ਚੈੱਕ ਕਰਨ ਜਾਣਗੇ। ਜੀ। ਤੇ ਹਰਜੋਤ ਸਿੰਘ ਜੀ, ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਸਮਾਪਤ, ਮਿਲਾਂਗੇ ਅਗਲੀ ਵਾਰ ਅਗਲੀਆਂ ਹੋਰ ਖਬਰਾਂ ਦੇ ਨਾਲ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।